ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਿਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਬੇਸੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ। ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰਿ ਹਰਿ ਗੁਰੰ। ਜਿਉ ਬੁਲਾਵਹਿ ਤਿਉ ਬੁਲਹਿ ਸੁਆਮੀ। ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤਿ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤਿ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਲੰਕਾ ਸਾ ਕੋਟ ਸਮੁੰਦ ਸਿਖਾਈ। ਤਹਿ ਰਾਵਨ ਘਰ ਖਬਰ ਨਾ ਪਾਈ।
ਕਿਆ ਮਾਗੋ ਕਿਸ ਥਿਰ ਨਾ ਰਹਾਈ। ਦੇਖਤ ਨੈਣ ਚੱਲਿਓ ਜਗ ਜਾਈ। ਰਹਾਉ 1 ਲੱਖ ਪੂਤ 1.25 ਲੱਖ ਨਾਤੀ। ਤਹ ਰਾਵਨ ਘਰ ਦੀਆ ਨਾ ਬਾਤੀ। ਚੰਦ ਸੂਰਜ ਜਾ ਕੇ ਤਪਤ ਰਸੋਈ। ਬੈਸੰਤਰ ਜਾ ਕੇ ਕੱਪੜੇ ਧੋਈ। ਗੁਰਮਤਿ ਰਾਮੈ ਨਾਮ ਵਸਾਈ। ਆਸਤਰ ਰਹਿ ਨ ਕਤਹੂੰ ਜਾਈ। ਕਹਿਤ ਕਬੀਰ ਸੁਨ ਹੋਰੇ ਲੋਈ। ਰਾਮ ਨਾਮ ਬਿਨ ਮੁਕਤ ਨ ਹੋਈ। ਲੰਕਾ ਸਾ ਕੋਟ ਸਮੁੰਦ ਸਿਖਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਜੋ ਹਰ ਰੋਜ਼ ਇਸ ਪਾਵਨ ਅਸਥਾਨ ਗੁਰਦੁਆਰਾ ਲੰਗਰ ਸਾਹਿਬ ਵਿਖੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ। ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਲੰਕਾ ਸਾ ਕੋਟ ਸਮੁੰਦ ਸਿਖਾਈ। ਇਸ ਪਾਵਨ ਸ਼ਬਦ ਦੀ ਉਥਾਨਕਾ ਹੈ। ਇੱਕ ਵਾਰ ਮਾਇਆ ਇਸਤਰੀ ਰੂਪ ਧਾਰਨ ਕਰਕੇ ਭਗਤ ਕਬੀਰ ਸਿੰਘ ਜੀ ਦੇ ਘਰ ਚੱਲ ਕੇ ਆਈ ਸੀ। ਬੜੇ ਹਾਰ ਸ਼ਿੰਗਾਰ ਕੀਤੇ ਹੋਏ ਕਹਿਣ ਲੱਗੀ, ਮਹਾਰਾਜ ਮੈਨੂੰ ਗ੍ਰਹਿਣ ਕਰ ਲਓ, ਘਰ ਦੇ ਵਿੱਚ ਦਾਸੀ ਰੂਪ ਰੱਖ ਲਓ, ਮੈਂ ਸੇਵਾ ਕਰਿਆ ਕਰਾਂਗੀ। ਪਰ ਅੰਤਰਜਾਮੀ ਭਗਤ ਕਬੀਰ ਸਾਹਿਬ ਜੀ ਤ੍ਰਿਕਾਲਦਰਸ਼ੀ ਸਨ। ਦਿਵ ਦ੍ਰਿਸ਼ਟੀ ਦੇ ਨਾਲ ਦੇਖ ਕਰਕੇ ਕਿ ਤਾਂ ਛਲ ਰੂਪ ਮਾਇਆ ਆਈ ਹੈ ਸਾਨੂੰ ਛਲਣ ਦੇ ਵਾਸਤੇ। ਜੇ ਇਸ ਨੂੰ ਘਰ ਦੇ ਵਿੱਚ ਸੁੱਖਾਂ ਦੇ ਲਈ ਰੱਖ ਲਿਆ ਤੇ ਫਿਰ ਪ੍ਰਮਾਤਮਾ ਦਾ ਭਜਨ ਬੰਦਗੀ ਨਹੀਂ ਕੀਤਾ ਜਾ ਸਕੇਗਾ। ਇਸ ਕਰਕੇ ਉਹਨੂੰ ਇਨਕਾਰ ਕਰ ਦਿੱਤਾ। ਕਹਿੰਦੀ ਕਿ ਨਹੀਂ, ਅਸੀਂ ਨਹੀਂ ਤੈਨੂੰ ਅਸੀਂ ਗੁਰੂ ਘਰ ਦੇ ਵਿੱਚ ਧਾਰਨ ਕਰਨਾ। ਅਸੀਂ ਗੁਰੂ ਰਾਮਾਨੰਦ ਜੀ ਨੂੰ ਧਾਰਨ ਕੀਤਾ, ਉਹਨਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਦੋਂ ਇਉਂ ਬਚਨ ਕੀਤਾ ਤੇ ਉਹ ਮਾਇਆ ਇਸਤਰੀ ਰੂਪ ਭਾਵੇਂ ਚਲੀ ਗਈ ਹੈ, ਪਰ ਜੋ ਭਗਤ ਜੀ ਦੇ ਮਹਿਲ ਸਤਿਕਾਰਯੋਗ ਮਾਤਾ ਲੋਈ ਜੀ, ਉਹ ਕਹਿਣ ਲੱਗੇ, ਮਹਾਰਾਜ ਘਰ ਵਿੱਚ ਅਸੀਂ ਕਿੰਨੇ ਦੁਖੀ ਹਾਂ। ਨਾ ਘਰ ਵਿੱਚ ਛਕਣ ਦੇ ਵਾਸਤੇ ਕੋਈ ਚੰਗੇ ਪਦਾਰਥ ਹਨ, ਨਾ ਧਨ ਦੌਲਤ ਹੈ। ਜੇ ਇਸ ਮਾਇਆ ਨੂੰ ਤੁਸੀਂ ਸਵੀਕਾਰ ਕਰ ਲੈਂਦੇ ਤੇ ਕੀ ਹੋ ਚੱਲਿਆ ਸੀ। ਲੋਕ ਕਿੰਨੇ ਸੰਸਾਰ ਦੇ ਅੰਦਰ ਮਾਇਆ ਕਰਕੇ ਸੁੱਖ ਲੈ ਰਹੇ ਨੇ। ਸਾਨੂੰ ਵੀ ਕੋਈ ਮਾਇਆ ਦਾ ਸੁੱਖ ਮਿਲ ਜਾਂਦਾ ਸੀ, ਕਿੰਨੇ ਦੁਖੀ ਹਾਂ। ਬਹੁਤ ਆਰਥਿਕ ਪੱਖ ਤੋਂ ਅਸੀਂ ਬਹੁਤ ਜ਼ਿਆਦਾ ਕਮਜ਼ੋਰ ਹਾਂ। ਭਗਤ ਕਬੀਰ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਮਝਾਉਣ ਲੱਗੇ, ਕਹਿਣ ਲੱਗੇ, ਹੇ ਲੋਈ ਜੀ,
ਜਿਸ ਮਾਇਆ ਦੀ ਤੁਸੀਂ ਖਿੱਚ ਕਰਦੇ ਪਏ ਹੋ ਨਾ, ਇਹ ਅਸਲ ਦੇ ਵਿੱਚ ਸੁਖ ਰੂਪ ਨਹੀਂ ਹੈ, ਇਹ ਦੁੱਖ ਰੂਪ ਹੈ। ਜੋ ਵੀ ਜੀਵ ਸੰਸਾਰ ਵਿੱਚ ਇਸ ਨੂੰ ਗ੍ਰਹਿਣ ਕਰਦਾ, ਇਸ ਨੂੰ ਧਾਰਨ ਕਰ ਲੈਂਦਾ, ਉਹਨੂੰ ਕਦੇ ਵੀ ਜੀਵਨ ਦੇ ਅੰਦਰ ਆਤਮਿਕ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਜਿਸ ਵੀ ਕਿਸੇ ਨੇ ਜੀਵਨ ਦੇ ਅੰਦਰ ਇਸ ਨੂੰ ਧਾਰਨ ਕੀਤਾ, ਉਹ ਕਦੇ ਸੁਖੀ ਹੋ ਹੀ ਨਹੀਂ ਸਕਿਆ, ਕਿਉਂਕਿ ਹੈ ਇਹ ਦੁੱਖ ਰੂਪ ਹੈ। ਜਿਵੇਂ ਸਾਧ ਸੰਗਤ ਜੀ ਜ਼ਹਿਰ ਹੈ, ਉਹ ਕਦੇ ਅੰਮ੍ਰਿਤ ਵਰਗੀ ਮਿਠਾਸ ਥੋੜਾ ਜੀਵ ਨੂੰ ਦੇ ਸਕਦੀ ਹੈ। ਉਹ ਜੰਮਣ ਮਰਨ ਤੋਂ ਰਹਿਤ ਅਮਰ ਪਦਵੀ ਥੋੜਾ ਦੇ ਸਕਦੀ ਹੈ। ਜ਼ਹਿਰ ਦਾ ਸੁਭਾਅ ਹੈ ਮੌਤ ਦੇਣੀ। ਇਸੇ ਤਰ੍ਹਾਂ ਦੁੱਖਾਂ ਦਾ ਸੁਭਾਅ ਹੈ ਜੀਵ ਨੂੰ ਦੁੱਖ ਦੇਣਾ, ਤੇ ਸੁੱਖਾਂ ਦਾ ਸੁਭਾਅ ਹੈ ਜੀਵ ਨੂੰ ਸੁੱਖ ਦੇਣਾ। ਉਹ ਭਾਵੇਂ ਤਨ ਕਰਕੇ ਹਨ ਤੇ ਜਾਂ ਮਨ ਕਰਕੇ ਕਹਿ ਲਈਏ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਹੈ ਲੋਈ, ਇਹ ਜਿਹੜੀ ਮਾਇਆ ਦੁੱਖ ਰੂਪ ਹੈ, ਇਹਨੂੰ ਧਾਰਨ ਕਰਨ ਦੇ ਨਾਲ ਕਦੇ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਜੇ ਥੋੜਾ ਬਹੁਤਾ ਸੁੱਖ ਹੋਵੇ ਵੀ, ਉਹ ਵੀ ਫਿਰ ਦੁੱਖਾਂ ਦੇ ਵਿੱਚ ਹੀ ਤਬਦੀਲ ਹੋ ਜਾਂਦਾ। ਤੇ ਕਹਿਣ ਲੱਗੇ, ਮਹਾਰਾਜ ਜੇ ਆਪਣੇ ਘਰ ਦੇ ਵਿੱਚ ਨਹੀਂ ਇਸ ਨੂੰ ਇੱਥੇ ਰੱਖਣਾ, ਤੇ ਮੇਰੇ ਭਰਾਵਾਂ ਦੇ ਘਰ ਭੇਜ ਦੇਵੋ। ਉਹ ਤਾਂ ਸੁੱਖ ਦੀ ਰੋਟੀ ਖਾਣਗੇ, ਕਿੰਨੀ ਮਿਹਨਤ ਕਰਦੇ ਆ, ਫਿਰ ਕਿੰਨਾ ਕਿੰਨਾ ਉਹ ਘਾਲਣਾ ਘਾਲ ਕਰਕੇ ਫਿਰ ਕਿਤੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ। ਤੁਸੀਂ ਨੇ ਇਸ ਨੂੰ ਧਾਰਨ ਕਰਨਾ ਤੇ ਮੇਰੇ ਭਰਾਵਾਂ ਦੇ ਘਰ ਭੇਜ ਦੇਵੋ, ਭਾਵ ਮੇਰੇ ਪੇਕੇ ਘਰ ਭੇਜ ਦੇਵੋ। ਭਗਤ ਜੀ ਕਹਿਣ ਲੱਗੇ, ਠੀਕ ਹੈ, ਜੇ ਤੇਰੀ ਇੱਛਾ ਤੇ ਅਸੀਂ ਕੱਲ ਨੂੰ ਜਦੋਂ ਆਊਗੀ ਨਾ, ਅਸੀਂ ਕਹਾਂਗੇ ਕਿ ਇਹਦੇ ਭਰਾਵਾਂ ਦੇ ਘਰ ਚਲੀ ਜਾ। ਸਾਧ ਸੰਗਤ ਜੀ ਐਸਾ ਹੀ ਹੋਇਆ। ਜਦੋਂ ਕੁਝ ਦਿਨਾਂ ਬਾਅਦ ਉਹ ਫਿਰ ਮਾਇਆ ਔਰਤ ਰੂਪ ਧਾਰਨ ਕਰਕੇ ਆਈ, ਤੇ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ। ਕਹਿਣ ਲੱਗੇ, ਇਹ ਮਾਇਆ, ਇਹ ਸਾਡੇ ਜੋ ਮਹਿਲ ਹਨ ਲੋਈ ਜੀ, ਇਹਨਾਂ ਦੀ ਇੱਛਾ ਹੈ ਕਿ ਮੇਰੇ ਭਰਾਵਾਂ ਦੇ ਘਰ ਚਲੀ ਜਾ। ਜਾ ਉਹਨਾਂ ਨੂੰ ਜਾ ਕੇ ਕੋਈ ਜਲਵਾ ਦਿਖਾ, ਆਪਣਾ ਜਲਵਾ ਦਿਖਾ ਜਾ ਕਰਕੇ। ਕਹਿੰਦੀ ਜੀ ਭਗਤ ਜੀ ਠੀਕ ਹੈ, ਸਤ ਬਚਨ, ਕਿਉਂਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਬਚਨ ਮੰਨਣਾ ਪੈਂਦਾ ਸਤਿਪੁਰਸ਼ਾਂ ਦਾ। ਜਦੋਂ ਮਾਤਾ ਲੋਈ ਜੀ ਦੇ ਭਰਾਵਾਂ ਦੇ ਘਰ ਭਾਵ ਪੇਕੇ ਘਰੋਂ ਮਾਇਆ ਚਲੀ ਗਈ ਹੈ, ਕੀ ਹੋਇਆ ਕਿ ਇੱਕ ਦਿਨ ਆਪੋ ਵਿੱਚ ਲੜਾਈ ਕਰਦੇ ਹੋਏ, ਝਗੜਾ ਕਰਦੇ ਹੋਏ, ਦੋਵਾਂ ਭਰਾਵਾਂ ਨੇ ਆਪਣੀਆਂ ਖੱਡੀਆਂ ਪੁੱਟ ਲਈਆਂ, ਜਿਨ੍ਹਾਂ ਤੇ ਮਿਹਨਤ ਕਰਿਆ ਕਰਦੇ ਸਨ, ਕੱਪੜਾ ਬੁਣਦੇ ਸੀ। ਜਦੋਂ ਉਹਨਾਂ ਖੱਡੀਆਂ ਨੂੰ ਪੁੱਟਿਆ ਤੇ ਥੱਲੇ ਉਹ ਖਜ਼ਾਨਾ ਨਿਕਲਿਆ ਪੈਸਿਆਂ ਦਾ। ਬਹੁਤ ਅਮੀਰ ਹੋ ਗਏ ਭਾਵੇਂ ਆਰਥਿਕ ਪੱਖ ਤੋਂ। ਤੇ ਸਿਕੰਦਰ ਲੋਧੀ ਬਾਦਸ਼ਾਹ ਨੇ ਉਹਨਾਂ ਨੂੰ ਆਪਣਾ ਵਜ਼ੀਰ ਬਣਾ ਲਿਆ, ਇੱਕ ਨੂੰ ਨਵਾਬ ਬਣਾ ਲਿਆ। ਇਹ ਬੜੀ ਚਰਚਾ ਹੋਣ ਲੱਗ ਪਈ, ਬਹੁਤੇ ਪੈਸੇ ਆਉਣੇ ਕਰਕੇ ਬੜਾ ਅਮੀਰ, ਭਾਵੇਂ ਬੜੀ ਅਮੀਰੀ ਆ ਗਈ ਸੀ ਘਰ ਦੇ ਵਿੱਚ। ਪਰ ਕਈ ਵਾਰ ਬਹੁਤਾ ਪੈਸੇ ਦਾ ਨਸ਼ਾ ਹੋਣੇ ਕਰਕੇ ਮਨੁੱਖ ਦੀ ਮੱਤ ਵੀ ਮਾਰੀ ਜਾਂਦੀ ਹੈ। ਬੰਦੇ ਦੀ ਮੱਤ ਮਾਰੀ ਜਾਂਦੀ ਜਦੋਂ ਬਹੁਤਾ ਪੈਸੇ ਦਾ ਹੰਕਾਰ ਨਸ਼ਾ ਚੜ੍ਹ ਜਾਂਦਾ। ਇਸੇ ਤਰ੍ਹਾਂ ਹੀ ਹੋਇਆ। ਪਹਿਲਾਂ ਭਾਵੇਂ ਬੜੀ ਨਿਮਰਤਾ ਦੇ ਨਾਲ ਬਾਦਸ਼ਾਹ ਦੇ ਕੋਲ ਰਿਹਾ ਕਰਦੇ ਸਨ, ਪਰ ਪੈਸੇ ਦਾ ਇੰਨਾ ਗਰੂਨੀ ਚੜ੍ਹੀ, ਐਸਾ ਨਸ਼ਾ ਚੜ੍ਹਿਆ ਹੰਕਾਰ ਦਾ। ਹੋਰ ਕਿਸੇ ਜਿਹੜਾ ਵਲੈਰ ਤੋਂ ਦੇਸ਼ ਤੋਂ ਚੱਲ ਕਰਕੇ ਰਾਜੇ ਦਾ ਵਜ਼ੀਰ ਸੀ, ਉਹ ਆਇਆ, ਉਹਨੇ ਆਪਣੀ ਲੜਕੀ ਦਾ ਨਾਤਾ ਕਰਨਾ ਸੀ ਇਸ ਰਾਜੇ ਦੀ, ਸਿਕੰਦਰ ਲੋਧੀ ਬਾਦਸ਼ਾਹ ਦੀ ਪੁੱਤਰੀ ਦੇ ਨਾਲ। ਤੇ ਵਜ਼ੀਰ ਨੇ ਆ ਕੇ ਪਹਿਲਾਂ ਵਜ਼ੀਰ ਨੂੰ ਹੀ ਮਿਲਣਾ ਸੀ। ਜਦੋਂ ਇੱਥੇ ਆ ਕੇ ਵਜ਼ੀਰ ਨੂੰ ਮਿਲਿਆ ਤੇ ਕਹਿਣ ਲੱਗਾ ਕਿ ਮੈਂ ਉਹ ਰਾਜੇ ਦੀ ਪੁੱਤਰੀ ਦੇ ਨਾਲ, ਰਾਜੇ ਦੇ ਪੁੱਤਰ ਨਾਲ, ਫਲਾਣੇ ਰਾਜੇ ਦੀ ਪੁੱਤਰੀ ਦਾ ਵਿਆਹ ਕਰਨ ਵਾਸਤੇ, ਨਾਤਾ ਜੋੜਨ ਦੇ ਲਈ ਗੱਲ ਕਰਨ ਵਾਸਤੇ ਆਇਆ। ਤੇ ਅੱਗੋਂ ਮਾਤਾ ਲੋਈ ਜੀ ਦੇ ਜਿਹੜੇ ਭਰਾ ਸਨ, ਕਹਿੰਦੀ ਸਾਨੂੰ ਅੱਲਾ ਦਿੱਤਾ, ਜਿਹੜਾ ਰੱਬ ਨੇ ਸਾਨੂੰ ਜਿਹੜੀ ਦਾਰ ਦਿੱਤੀ, ਸਾਡੇ ਪੁੱਤਰ ਦੇ ਨਾਲ ਵਿਆਹ ਕਰ ਦੇ, ਕਿਉਂਕਿ ਰਾਜੇ ਦਾ ਪੁੱਤਰ ਤਾਂ ਸ਼ਦਾਈ ਹੈ। ਝੂਠ ਬੋਲ ਦਿੱਤਾ ਕਿ ਜਿਹੜਾ ਸਿਕੰਦਰ ਲੋਧੀ ਬਾਦਸ਼ਾਹ, ਉਹਦਾ ਪੁੱਤਰ ਤਾਂ ਸ਼ਦਾਈ ਐਵੇਂ ਆਪਣੀਆਂ ਟਪਲੀਆਂ ਮਾਰਦਾ ਰਹਿੰਦਾ, ਝੱਖਾਂ ਮਾਰਦਾ ਰਹਿੰਦਾ, ਉਹਦੇ ਨਾਲ ਤੂੰ ਰਾਜੇ ਦੀ ਪੁੱਤਰੀ ਦਾ ਨਾਤਾ ਜੋੜੇਂਗਾ, ਇਹ ਅਣਹੋਈ ਗੱਲ ਹੋ ਜਾਵੇਗੀ। ਇਸ ਲਈ ਤੂੰ ਸਾਡੇ ਪੁੱਤਰ ਦੇ ਨਾਲ ਕਿਉਂ ਨਹੀਂ ਜੋੜ ਦਿੰਦਾ। ਉਹ ਬੜਾ ਗੁੱਸਾ ਤੇ ਬਹੁਤ ਆਇਆ, ਪਰ ਮਨ ਦੇ ਅੰਦਰ ਹੀ ਅੰਦਰ ਪੀ ਗਿਆ। ਉਹ ਰਾਜੇ ਦਾ ਵਜ਼ੀਰ ਜਿਹੜਾ ਆਇਆ ਸੀ, ਫਿਰ ਆਪ ਜਾ ਕੇ ਬਾਦਸ਼ਾਹ ਨੂੰ ਮਿਲਿਆ। ਕਹਿਣ ਲੱਗਾ, ਹੈ ਬਾਦਸ਼ਾਹ, ਮੈਂ ਤਾਂ ਇਹ ਰਾਜੇ ਦੀ ਧੀ ਦਾ ਨਾਤਾ ਜੋੜਨ ਦੇ ਵਾਸਤੇ ਤੇਰੇ ਪੁੱਤਰ ਦੇ ਨਾਲ ਆਇਆ ਸੀ, ਪਰ ਤੇਰੇ ਵਜ਼ੀਰ ਬੜੇ ਵਿਗੜੇ ਹੋਏ, ਉਹ ਤੇਰਾ ਨਰਾਦਰ ਕਰਦੇ ਪਏ ਸਨ। ਕਹਿਣ ਲੱਗਾ, ਕਿਵੇਂ? ਜਦੋਂ ਵਜ਼ੀਰ ਨੇ ਦੱਸਿਆ, ਕਹਿੰਦਾ ਕਿ ਮੈਂ ਜਦੋਂ ਰਿਸ਼ਤੇ ਦੀ ਗੱਲ ਕੀਤੀ ਤੇਰੇ ਪੁੱਤਰ ਦੇ ਪ੍ਰਤੀ, ਉਹ ਕਹਿਣ ਲੱਗੇ ਕਿ
ਜੋ ਸਿਕੰਦਰ ਲੋਧੀ ਬਾਦਸ਼ਾਹ ਦਾ ਜਿਹੜਾ ਪੁੱਤਰ ਹੈ, ਉਹ ਤਾਂ ਕੇਵਲ ਝਾਖਾਂ ਹੀ ਮਾਰਦਾ ਰਹਿੰਦਾ, ਐਵੇਂ ਆਪਣੀਆਂ ਟੱਪਣੀਆਂ ਮਾਰਦਾ। ਤੇਰਾ ਨਿਰਾਦਰ ਕੀਤਾ ਇਹਨਾਂ ਵਜ਼ੀਰ ਨੇ ਕਿ ਸਾਡੇ ਪੁੱਤਰ ਦੇ ਨਾਲ ਵਿਆਹ ਕਰਦੇ। ਫਿਰ ਉਹਨੂੰ ਬੜਾ ਗੁੱਸਾ ਚੜ੍ਹਿਆ ਤੇ ਕਹਿਣ ਲੱਗਾ, ਵਜ਼ੀਰ ਫਿਰ ਕੀ ਕਰਨਾ ਚਾਹੀਦਾ, ਕਿੱਦਾਂ ਦੀ ਸਜ਼ਾ ਦੇਈਏ ਇਹਨਾਂ ਨੂੰ? ਇਹ ਜਿਹੜੇ ਕੰਗਾਲ ਜੇ ਜੁਲਾਹੇ ਇਕੱਠੇ ਹੋ ਕੇ ਮੇਰਾ ਨਿਰਾਦਰ ਕਰਦੇ ਪਏ ਐ, ਇਹਨਾਂ ਨੂੰ ਸਜ਼ਾ ਕਿੱਦਾਂ ਦੀ ਦੇਣੀ ਚਾਹੀਦੀ ਹੈ? ਕਹਿੰਦੇ ਇਹਨਾਂ ਨੂੰ ਬਰੂਦ ਦੇ ਨਾਲ ਉਡਾ ਦੇਣਾ ਚਾਹੀਦਾ, ਸਾਰੇ ਟੱਬਰ ਨੂੰ। ਤੇ ਬਾਦਸ਼ਾਹ ਕਹਿਣ ਲੱਗਾ, ਠੀਕ ਹੈ, ਇਸੇ ਤਰ੍ਹਾਂ ਹੋਵੇਗਾ, ਮੈਂ ਸਾਰੀ ਤਿਆਰੀ ਕਰਵਾ ਲਵਾਂਗਾ। ਤੇ ਤੂੰ ਇਹਨਾਂ ਨੂੰ ਜਾਣਦਾ ਹੋਇਆ ਦੱਸ ਜੇ ਵੀ ਕਿ ਠੀਕ ਹੈ, ਰਾਜੇ ਦਾ ਪੁੱਤਰ ਭਾਵੇਂ ਸ਼ਦਾਈ ਹੈ, ਪਾਗਲ ਹੈ, ਫਿਰ ਮੈਂ ਤੁਹਾਡੇ ਪੁੱਤਰ ਦੇ ਨਾਲ ਰਾਜੇ ਦੀ ਲੜਕੀ ਦਾ ਨਾਤਾ ਜੋੜ ਦੇਵਾਂਗਾ। ਤੇ ਸਾਰੀ ਇਹਨਾਂ ਨੂੰ ਤਰੀਕ ਵੀ ਮਿਤ ਕਰਕੇ ਸਾਰਾ ਕੁਝ ਗੱਲ ਕਰਕੇ ਚਲਾ ਜਾਵੇ। ਉਹ ਸਾਰੀ ਇਸੇ ਤਰ੍ਹਾਂ ਤਿਆਰੀ ਕਰ ਦਿੱਤੀ ਗਈ ਤੇ ਨਵਾਂ ਮਕਾਨ ਸਾਧ ਸੰਗਤ ਜੀ ਤਿਆਰ ਕਰਵਾਇਆ ਬਾਦਸ਼ਾਹ ਨੇ। ਉਹਦੇ ਹੇਠਾਂ ਜਿਵੇਂ ਬੇਸ ਬਣਾਈਦਾ ਸਾਧ ਸੰਗਤ ਜੀ, ਉੱਥੇ ਮਸਾਲੇ ਦੇ ਨਾਲ ਨਾਲ ਬਰੂਦ ਭਰ ਦਿੱਤਾ ਗਿਆ। ਉੱਥੇ ਬਰੂਦ ਭਰਾ ਦਿੱਤਾ ਬਹੁਤ ਸਾਰਾ, ਕਿ ਜਦੋਂ ਸਾਰਾ ਪਰਿਵਾਰ ਇੱਥੇ ਇਕੱਠਾ ਹੋਊਗਾ ਤੇ ਬਰੂਦ ਦੇ ਨਾਲ ਸਾਰਿਆਂ ਨੂੰ ਉਡਾ ਕੇ ਮਾਰ ਦੇਵਾਂਗਾ, ਕੋਈ ਵੀ ਨਹੀਂ ਬਚੇਗਾ। ਇਹਨਾਂ ਨੇ ਮੇਰਾ ਨਿਰਾਦਰ ਕੀਤਾ। ਬੜਾ ਕ੍ਰੋਧ ਵਿੱਚ ਆ ਕੇ ਸਾਰੀ ਤਿਆਰੀ ਕਰਵਾ ਦਿੱਤੀ ਗਈ। ਜਦੋਂ ਮਿਥੀ ਹੋਈ ਤਰੀਕ ਤੇ ਸਾਧ ਸੰਗਤ ਜੀ ਦਿਨ ਮਿਥੇ ਤੇ ਆ ਗਏ, ਸਾਰਾ ਪਰਿਵਾਰ ਪਹੁੰਚ ਚੁੱਕਾ ਤੇ ਉਡੀਕ ਕਰਦੇ ਪਏ ਹਨ ਕਿ ਇੱਥੇ ਹੀ ਰਾਜੇ ਦੀ ਪੁੱਤਰੀ ਦੇ ਨਾਲ ਸਾਡੇ ਪੁੱਤਰ ਦਾ ਵਿਆਹ ਹੋਵੇਗਾ। ਇੰਨੇ ਸਮੇਂ ਨੂੰ ਸਾਧ ਸੰਗਤ ਜੀ ਜਿੰਨਾ ਸਾਰਾ ਪਰਿਵਾਰ ਜਦੋਂ ਇਕੱਠਾ ਹੋ ਗਿਆ ਤੇ ਬਾਦਸ਼ਾਹ ਨੇ ਪੁੱਛਿਆ ਕਿ ਕੋਈ ਬਚਿਆ ਕਿ ਨਹੀਂ। ਕਹਿਣ ਲੱਗੇ ਕਿ ਇਹਨਾਂ ਦਾ ਜੋ ਜਵਾਈ ਹੈ, ਭਾਵ ਕਿ ਭਗਤ ਕਬੀਰ ਤੇ ਉਹਦੀ ਘਰ ਵਾਲੀ ਮਾਤਾ ਲੋਈ, ਉਹ ਦੋ ਬਚੇ ਆ। ਤੇ ਹੰਕਾਰ ਵਿੱਚ ਕਹਿੰਦਾ ਇੱਕ ਦੋ ਦੀ ਕੋਈ ਗੱਲ ਨਹੀਂ ਹੈ, ਉਹ ਅਜੇ ਤੱਕ ਪਹੁੰਚੇ ਨਹੀਂ, ਦੂਰ ਹੈ। ਭਗਤ ਕਬੀਰ ਸਾਹਿਬ ਜੀ ਜਾਣਦੇ ਸਨ ਸਾਰਾ ਆਉਣ ਵਾਲੇ ਸਮੇਂ ਦਾ। ਉਹ ਜਾਣ ਬੁੱਝ ਕਰਕੇ ਟਾਲ ਮਟੋਲ ਕਰ ਰਹੇ ਸਨ, ਸਮੇਂ ਨੂੰ ਸਹਿਜੇ ਸਹਿਜੇ ਤੁਰੇ ਆ ਰਹੇ ਸੀ। ਤੇ ਮਾਤਾ ਲੋਈ ਜੀ ਬਾਰ-ਬਾਰ ਆਖ ਰਹੇ ਨੇ, ਭਗਤ ਜੀ ਤੁਸੀਂ ਛੇਤੀ ਕਿਉਂ ਨਹੀਂ ਕਰਦੇ, ਤੁਸੀਂ ਛੇਤੀ ਕਿਉਂ ਨਹੀਂ ਤੁਰ ਰਹੇ? ਰਾਜੇ ਦੀ ਪੁੱਤਰੀ ਦੇ ਨਾਲ ਮੇਰੇ ਜਿਹੜਾ ਭਤੀਜਾ ਹੈ, ਭਾਵ ਕਿ ਭੂਆ ਹੀ ਲੱਗੀ ਹੈ ਨਾ ਦੁਨਿਆਵੀ ਰਿਸ਼ਤੇਦਾਰੀ ਦੇ ਵਿੱਚੋਂ, ਉਹਦਾ ਵਿਆਹ ਹੋਣਾ ਤੇ ਤੁਸੀਂ ਟਾਲ ਮਟੋਲ ਕਰਦੇ ਪਏ, ਛੇਤੀ ਚੱਲੋ। ਤੇ ਭਗਤ ਕਬੀਰ ਸਾਹਿਬ ਜੀ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ ਕੋਈ ਨਹੀਂ, ਅੱਗੇ ਜਾ ਕੇ ਦੇਖ ਤਾਂ ਸਹੀ ਕੀ ਬਣਦਾ ਪਿਆ। ਬਾਰ-ਬਾਰ ਜਿੱਦ ਕਰ ਰਹੇ ਹੋ ਤੁਸੀਂ, ਅੱਗੇ ਜਾ ਕਰਕੇ ਦੇਖਣਾ। ਜਦੋਂ ਇਹ ਹੋਇਆ ਤੇ ਸਾਧ ਸੰਗਤ ਜੀ ਬਾਦਸ਼ਾਹ ਨੇ ਹੁਕਮ ਕਰਕੇ ਬਰੂਦ ਦੇ ਜਿਹੜਾ ਸੀ ਨਾ ਉਹ ਚਲਾ ਕਰਕੇ ਤੇ ਸਾਰਿਆਂ ਨੂੰ ਹੀ ਮਲੀਆ ਮੇਟ ਕਰ ਦਿੱਤਾ, ਸਾਰਾ ਪਰਿਵਾਰ ਹੀ ਮਾਰ ਦਿੱਤਾ ਸੀਗਾ। ਅੱਗ ਦੀਆਂ ਉੱਚੀਆਂ ਉੱਚੀਆਂ ਮਸ਼ਾਲਾਂ ਦੀ ਤਰ੍ਹਾਂ ਜਦੋਂ ਲਾਟਾਂ ਨਿਕਲੀਆਂ ਤੇ ਦੂਰੋਂ ਹੀ ਦੇਖ ਦੇਖ ਕਰਕੇ ਮਾਤਾ ਲੋਈ ਜੀ ਕਹਿੰਦੇ, ਭਗਤ ਜੀ ਦੇਖੋ ਮੇਰੇ ਭਰਾਵਾਂ ਦੇ ਘਰ ਉੱਚੀਆਂ ਉੱਚੀਆਂ ਮਸ਼ਾਲਾਂ ਜਗ ਰਹੀਆਂ ਨੇ, ਉੱਚੀਆਂ ਉੱਚੀਆਂ ਲਾਟਾਂ ਨਿਕਲ ਰਹੀਆਂ ਹਨ, ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਨੇ। ਤੇ ਜਦੋਂ ਨੇੜੇ ਜਾ ਕਰਕੇ ਦੇਖਿਆ ਤੇ ਭੁੱਬਾਂ ਮਾਰ ਮਾਰ ਕਰਕੇ ਰੋਣ ਲੱਗ ਪਏ ਹਨ। ਕਹਿਣ ਲੱਗੇ, ਮਹਾਰਾਜ ਇਹ ਕੀ ਬਣਿਆ? ਕਹਿੰਦੇ ਕਿ ਜਿਸ ਮਾਇਆ ਨੂੰ ਧਾਰਨ ਕਰਨ ਵਾਸਤੇ ਲੋਈ ਜੀ ਤੁਸੀਂ ਆਖਦੇ ਸੀ ਨਾ, ਇਹ ਉਸੇ ਮਾਇਆ ਦਾ ਦਿਖਾਇਆ ਹੋਇਆ ਜਲਵਾ ਹੈ। ਤੁਹਾਨੂੰ ਪਹਿਲਾਂ ਕਿਹਾ ਸੀ ਕਿ ਮਾਇਆ ਸੁਖ ਰੂਪ ਨਹੀਂ ਹੈ, ਇਹ ਦੁੱਖ ਰੂਪ ਹੈ। ਇਸੇ ਲਈ ਅਸੀਂ ਇਸ ਮਾਇਆ ਨੂੰ ਧਾਰਨ ਨਹੀਂ ਸਨ ਕਰ ਰਹੇ। ਤੇ ਫਿਰ ਭੁੱਬਾਂ ਮਾਰ ਮਾਰ ਕਰਕੇ ਜਿਹੜੇ ਕੋਈ ਮਿੱਤਰ ਸੰਬੰਧੀ ਕੋਈ ਆਏ ਸਨ, ਉਹ ਵੀ ਉੱਚੀ ਉੱਚੀ ਰੋਣ ਲੱਗ ਪਏ। ਤੇ ਮਾਤਾ ਲੋਈ ਜੀ ਬੜਾ ਵੈਰਾਗ ਕੀਤਾ, ਫਿਰ ਮੁਆਫੀ ਮੰਗੀ ਹੈ ਭਗਤ ਕਬੀਰ ਸਾਹਿਬ ਜੀ ਤੋਂ। ਕਹਿਣ ਲੱਗੇ, ਮਹਾਰਾਜ ਕਿਰਪਾ ਕਰਕੇ ਮੈਨੂੰ ਉਪਦੇਸ਼ ਬਖਸ਼ੋ, ਜਿਸ ਕਰਕੇ ਮਹਾਰਾਜ ਸੰਸਾਰ ਦੇ ਸੁੱਖਾਂ ਤੋਂ ਉਪਰਾਮ ਹੋ ਜਾਵਾ। ਔਰ ਇਸ ਪ੍ਰਕਾਰ ਕਹਿਣ ਲੱਗੇ, ਮਨ ਸਾਡਾ ਖਲੋਂਦਾ ਨਹੀਂ ਪਿਆ, ਮਹਾਰਾਜ ਤੁਸੀਂ ਸਾਨੂੰ ਸਿੱਖਿਆ ਦੇਵੋ। ਇਹ ਪਾਵਨ ਸ਼ਬਦ ਉਚਾਰਨ ਕੀਤਾ ਫਿਰ ਆਸਾ ਰਾਗ ਦੇ ਅੰਦਰ। ਇਹ ਸ਼ਬਦ ਰਾਹੀਂ ਭਗਤ ਕਬੀਰ ਸਾਹਿਬ ਜੀ ਨੇ ਉਪਦੇਸ਼ ਦੇ ਕਰਕੇ ਨਿਹਾਲ ਕੀਤਾ। ਹਜੂਰ ਬਖਸ਼ਿਸ਼ ਕਰਦੇ ਹਨ। ਲੰਕਾ ਸਾ ਕੋਟ ਸਮੁੰਦ ਸੀ ਖਾਈ। ਕਹਿਣ ਲੱਗੇ ਕਿ ਜਿਹੜੇ ਲੰਕਾ ਸੀ ਨਾ, ਭਾਵ ਰਾਵਣ ਦੀ ਸੋਨੇ ਦੀ ਬਣਾਈ ਹੋਈ ਲੰਕਾ ਸੀ, ਸਮੁੰਦਰ ਦੇ ਵਿੱਚ ਬਣੀ ਹੋਈ ਸੀ। ਤੇ ਇਸ ਪ੍ਰਕਾਰ ਸਮੁੰਦ ਸੀ ਖਾਈ। ਤੇ ਜਿਵੇਂ ਸਾਧ ਸੰਗਤ ਜੀ ਕੋਟ ਕਿਲੇ ਦੇ ਆਲੇ ਦੁਆਲੇ ਖਾਈ ਬਣੀ ਹੁੰਦੀ ਹੈ ਨਾ, ਕਹਿੰਦੇ ਕਿ ਇਸ ਢੰਗ ਦੇ ਨਾਲ ਇਹ ਰਾਵਣ ਦੀ ਬਣੀ ਹੋਈ ਸੋਨੇ ਦੀ ਲੰਕਾ ਸੀ ਤੇ ਖਾਈ ਉਹਦੀ ਸਮੁੰਦਰ ਹੀ ਬਣਾਇਆ ਹੋਇਆ ਸੀ, ਪਾਣੀ ਹੀ ਪਾਣੀ ਸੀਗਾ।
ਚੌਹਾਂ ਪਾਸਿਆਂ ਤੇ ਵਿਚਕਾਰ ਬਣਾਈ ਹੋਈ ਇਹ ਲੰਕਾ ਸੀ। ਤੇ ਇਸ ਲੰਕਾ ਦੇ ਬਾਰੇ ਸਾਧ ਸੰਗਤ ਜੀ ਬੜੀ ਪੁਰਾਣੀ ਕਥਾ ਹੈ। ਕਹਿੰਦੇ ਹਨ ਕਿ ਰਾਵਣ ਦੇ ਪਿਤਾ ਜਿਹੜਾ ਵਿਸ਼ੰਬਰ ਮੁਨੀ ਸੀ ਨਾ, ਉਹਨੂੰ ਜੋ ਸ਼ਿਵ ਜੀ ਭਗਵਾਨ ਨੇ ਇਹ ਲੰਕਾ ਦਿੱਤੀ ਸੀ, ਦਾਨ ਕਰ ਦਿੱਤੀ ਸੀ। ਇੱਕ ਵਾਰ ਪਾਰਵਤੀ ਕਹਿਣ ਲੱਗੀ, ਮਹਾਰਾਜ ਹੇ ਭਗਵਾਨ ਜੀ, ਕੋਈ ਆਪਣਾ ਘਰ ਬਣਾ ਕੇ ਵਿਸ਼ੇਸ਼ ਕਰਕੇ ਉੱਥੇ ਨਿਵਾਸ ਕਰੀਏ। ਸੀ ਤਾਂ ਇਦਾਂ ਹੀ ਤੁਰਦੇ ਫਿਰਦੇ ਰਹਿੰਦੇ ਮਹਾਰਾਜ, ਜਿੱਧਰ ਜਾਂਦੇ ਹੋ ਮੈਨੂੰ ਵੀ ਤੁਹਾਡੇ ਨਾਲ ਹੀ ਜਾਣਾ ਪੈਂਦਾ। ਕਦੇ ਕਿਸੇ ਥਾਂ ਤੇ ਕਦੇ ਕਿਸੇ ਥਾਂ ਤੇ ਚਲੇ ਜਾਂਦੇ ਹੋ, ਤੇ ਕੋਈ ਵਿਸ਼ੇਸ਼ ਕਰਕੇ ਉਹ ਆਪਣਾ ਸੋਹਣਾ ਮਹਿਲ ਬਣਾ ਕੇ ਮਹਾਰਾਜ ਉੱਥੇ ਅਸੀਂ ਨਿਵਾਸ ਕਿਉਂ ਨਾ ਕਰ ਲਈਏ। ਤੇ ਕਹਿਣ ਲੱਗੇ ਪਾਰਵਤੀ, ਜੇ ਅਸੀਂ ਬਣਵਾ ਵੀ ਲਿਆ ਤੇ ਸਾਡੇ ਜਿਹੜੇ ਕੋਈ ਭਗਤ ਆ ਨਾ, ਜਿਹੜੇ ਸਾਡੇ ਚਰਨਾਂ ਦੇ ਨਾਲ ਪਿਆਰ ਕਰਦੇ, ਸਾਡਾ ਪੂਜਨ ਕਰਦੇ, ਉਹਨਾਂ ਨੇ ਸਾਡੇ ਕੋਲ ਰਹਿਣ ਹੀ ਨਹੀਂ ਦੇਣਾ। ਉਹ ਦਾਨ ਦੇ ਵੀ ਸਾਡੇ ਤੋਂ ਮੰਗ ਲੈਣਗੇ ਤੇ ਮੇਰੇ ਤੋਂ ਰਿਹਾ ਨਹੀਂ ਜਾਣਾ। ਮੈਨੂੰ ਦੇਣਾ ਹੀ ਪਵੇਗਾ ਜਿਹੜਾ ਕੋਈ ਮੇਰੇ ਤੋਂ ਦਾਨ ਮੰਗੇਗਾ। ਜਦੋਂ ਇਉਂ ਕਿਹਾ ਤੇ ਕਹਿਣ ਲੱਗੇ, ਮਹਾਰਾਜ ਇੱਦਾਂ ਦੀ ਜਗ੍ਹਾ ਤੇ ਬਣਾਓ ਜਿੱਥੇ ਕੋਈ ਤੁਹਾਡਾ ਇਹ ਪੁਜਾਰੀ, ਕੋਈ ਭਗਤ ਪਹੁੰਚ ਹੀ ਨਾ ਸਕੇ। ਤੇ ਸਾਧ ਸੰਗਤ ਜੀ ਵਿਸ਼ਵਕਰਮਾ ਨੂੰ ਆਖ ਕੇ ਤੇ ਸਮੁੰਦਰ ਦੇ ਵੀ ਸੋਨੇ ਦੀ ਲੰਕਾ ਬਣਵਾਈ ਸੀਗੀ ਸਮੁੰਦਰ ਦੇ ਵਿੱਚ। ਤੇ ਜਦੋਂ ਦਾਨ ਕਰਨ ਦੇ ਵਾਸਤੇ ਕੋਈ ਮਨ ਵਿੱਚ ਆਸਾਂ ਕੀਤੀਆਂ ਨੇ, ਹੋਰ ਵੀ ਬਹੁਤ ਸਾਰੇ ਕੋਈ ਜਿਹੜੇ ਪੂਜਾ ਕਰਨ ਵਾਲੇ ਭਗਤ ਆਏ ਨੇ। ਤੇ ਸਾਧ ਸੰਗਤ ਜੀ ਰਾਵਣ ਦੇ ਪਿਤਾ ਵਿਸ਼ੰਬਰ ਮੁਨੀ ਨੇ ਇਹ ਸਾਰੀ ਲੰਕਾ ਹੀ ਸੋਨੇ ਦੀ ਦਾਨ ਵਿੱਚ ਮੰਗ ਲਈ ਸੀ ਸ਼ਿਵ ਜੀ ਦੇ ਕੋਲੋਂ। ਕਹਿੰਦੇ ਭਗਵਾਨ ਜੇ ਤਰੁੱਠੇ ਹੋ ਨਾ, ਮੇਰੀ ਤਪੱਸਿਆ ਤੇ ਪ੍ਰਸੰਨ ਹੋਏ ਤਾਂ ਮੈਨੂੰ ਇਹ ਬਣੀ ਹੋਈ ਸੋਨੇ ਦੀ ਲੰਕਾ ਕਿਉਂ ਨਹੀਂ ਦਾਨ ਕਰ ਦਿੰਦੇ। ਤਾਂ ਫਿਰ ਉਹ ਇਸੇ ਤਰ੍ਹਾਂ ਨੂੰ ਲੰਕਾ ਦੀ ਜਿਹੜੀ ਸੋਨੇ ਦੀ ਲੰਕਾ ਬਣੀ ਹੋਈ ਸੀ ਦਾਨ ਕਰ ਦਿੱਤੀ। ਤੇ ਸਾਧ ਸੰਗਤ ਰਾਵਣ ਦਾ ਵੱਡਾ ਭਰਾ ਕੁਬੇਰ ਸੀਗਾ, ਉਹਨੂੰ ਜਬਰਨ ਇਹਨੇ ਕੱਢ ਕਰਕੇ ਤੇ ਆਪ ਜ਼ਬਤ ਕਰਨ ਲਈ, ਭਾਵ ਕਿ ਆਪ ਇਹ ਸੋਨੇ ਦੀ ਲੰਕਾ ਦਾ ਮਾਲਕ ਬਣ ਗਿਆ ਸੀ, ਉਹਨੂੰ ਵਿੱਚੋਂ ਕੱਢ ਦਿੱਤਾ ਸੀ। ਜਿਵੇਂ ਦਾਰਾ ਸ਼ੁਕੋ ਨੂੰ ਔਰੰਗਜ਼ੇਬ ਨੇ, ਔਰੰਗੇ ਨੇ ਜਬਰਨ ਸਾਧ ਸੰਗਤ 'ਚ ਮਰਵਾ ਕੇ ਤੇ ਆਪ ਸਾਰਾ ਜਿੰਨਾ ਵੀ ਇਹ ਰਾਜ ਭਾਗ ਸਾਂਭ ਲੈਣਾ ਕੀਤਾ ਸੀਗਾ, ਦਿੱਲੀ ਤਖਤ ਦਾ ਮਾਲਕ ਬਣ ਗਿਆ ਸੀ ਔਰੰਗਾ। ਦਾਰਾ ਸ਼ੁਕੋ ਨੂੰ ਜ਼ਬਰਦਸਤੀ ਸਾਧ ਸੰਗਤ ਜੀ ਇਸਨੇ ਕੈਦਖਾਨੇ ਵਿੱਚ ਬੰਦ ਕਰਾ ਦਿੱਤਾ ਸੀ। ਇਸ ਪ੍ਰਕਾਰ ਇਸੇ ਤਰ੍ਹਾਂ ਰਾਵਣ ਭਾਵੇਂ ਛੋਟਾ ਭਰਾ ਸੀ, ਪਰ ਸਾਧ ਸੰਗਤ ਜੀ ਆਪਣੇ ਵੱਡੇ ਭਰਾ ਨੂੰ ਇਹਨੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਆਪ ਲੰਕਾ ਦਾ ਮਾਲਕ ਬਣ ਚੁੱਕਾ ਸੀ। ਉਹ ਲੰਕਾ ਦੀ ਗੱਲ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਗਰੀਬ ਨਵਾਜ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਕਹਿੰਦੇ ਨੇ, ਲੰਕਾ ਸਾ ਕੋਟ ਸਮੁੰਦ ਸੀ ਖਾਈ। ਕਹਿੰਦੇ ਹਨ ਕਿ ਕੋਟ ਕਿਲੇ ਦੀ ਤਰ੍ਹਾਂ, ਜਿਵੇਂ ਕਿਲਾ ਹੁੰਦਾ ਤੇ ਆਸੇ ਪਾਸੇ ਖਾਈ ਹੁੰਦੀ ਹੈ, ਇਉਂ ਸੋਨੇ ਦੀ ਲੰਕਾ ਬਣੀ ਹੋਈ ਸੀ ਰਾਵਣ ਦੀ। ਤੇ ਕਹਿਣ ਲੱਗੇ, ਇਹ ਲੋਈ ਜੀ ਇਹ ਪ੍ਰੇਮੀ ਜਨ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਉਚਾਰਨ ਕਰ ਰਹੇ ਹੈ। ਸਮੁੰਦਰ ਦਾ ਪਾਣੀ ਹੀ ਕਹਿੰਦੇ ਸਾਰਾ ਉਹਦਾ ਖਾਈ ਰੂਪ ਬਣਿਆ ਹੋਇਆ ਸੀ। ਤਹਿ ਰਾਵਣ ਘਰ ਖਬਰ ਨਾ ਪਾਈ। ਤੇ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਜਾ ਕਰਕੇ ਇਸ ਨੂੰ ਮਾਰਿਆ, ਕਿਸੇ ਨੇ ਖਬਰ ਨਹੀਂ ਪਾਈ ਕਿ ਕਿੱਥੇ ਉਹ ਬਣੀ ਹੋਈ ਰਾਵਣ ਦੀ ਲੰਕਾ ਰਹਿ ਗਈ ਹੈ। ਸੋਨੇ ਦੀ ਬਣੀ ਹੋਈ ਲੰਕਾ ਕਿੱਥੇ ਹੈ, ਕਿਸੇ ਨੇ ਉਹਦੀ ਖਬਰ ਸਾਰ ਨਹੀਂ ਪੁੱਛਣਾ ਕੀਤੀ। ਨਾ ਰਾਵਣ ਦੀ ਖਬਰ ਪੁੱਛੀਏ ਤੇ ਨਾ ਕੋਈ ਲੰਕਾ ਦੇ ਬਾਬਤ ਜਾਣ ਸਕਿਆ। ਕੌਣ ਗਿਆ ਉੱਥੇ ਵਿੱਚ ਜਾ ਕਰਕੇ, ਕਿੰਨੇ ਜਾ ਕੇ ਦੇਖਿਆ, ਕੌਣ ਦਾਅਵਾ ਕਰੇਗਾ ਕਿ ਸਮੁੰਦਰ ਦੀ ਵਿੱਚ ਐਨ ਇਸੇ ਜਗ੍ਹਾ ਤੇ ਰਾਵਣ ਦੀ ਲੰਕਾ। ਤੇ ਕਹਿਣ ਲੱਗੇ ਮਹਾਰਾਜ ਕਹਿੰਦੇ ਹਨ ਕਿ ਕਿਸੇ ਨੇ ਜਾ ਕਰਕੇ ਉਹਦੀ ਹੁਣ ਖਬਰ ਸਾਰ ਨਹੀਂ ਲੈਣਾ ਕੀਤੀ। ਜਦੋਂ ਸ਼੍ਰੀ ਰਾਮਚੰਦਰ ਜੀ ਨੇ ਆ ਕਰਕੇ ਇਸ ਨੂੰ ਮਾਰਿਆ ਹੈ। ਕਿਆ ਮਾਗੋ ਕਿਛ ਥਿਰ ਨਾ ਰਹਾਈ। ਇਹ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਇਹ ਲੋਈ ਜੀ ਕੀ ਮੰਗਣਾ ਫਿਰ ਪ੍ਰਮਾਤਮਾ ਤੋਂ, ਜੇ ਕੁਝ ਵੀ ਥਿਰ ਰਹਿਣ ਵਾਲਾ ਨਹੀਂ ਹੈ ਸੰਸਾਰ ਦੇ ਅੰਦਰ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮਹਾਰਾਜ ਕੀ ਮੰਗਾ ਤੁਹਾਡੇ ਦਰ ਤੇ ਆ ਕੇ, ਕੁਝ ਵੀ ਸਦਾ ਰਹਿਣ ਵਾਲਾ ਨਹੀਂ ਹੈ। ਜੇ ਤਰੁੱਠੇ ਹੋ ਤਾਂ ਕਿਰਪਾ ਕਰਕੇ ਮੇਰੀ ਸ਼ਰਧਾ ਰੂਪ ਅੱਡੀ ਹੋਈ ਝੋਲੀ ਦੇ ਵਿੱਚ ਮਹਾਰਾਜ ਨਾਮ ਦੀ ਦਾਤ ਪਾ ਦੇਵੋ। ਹੇ ਗਰੀਬ ਨਵਾਜ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਕਿਆ ਮੰਗੋ ਕਿਛ ਥਿਰ ਨਾ ਰਹਾਈ। ਹੇ ਪ੍ਰੇਮੀ ਜਨੋ ਕੁਝ ਵੀ ਸਦਾ ਰਹਿਣ ਵਾਲਾ ਨਹੀਂ ਹੈ ਸੰਸਾਰ ਅੰਦਰ। ਕਾਦੇ ਮਾਇਆ ਦੇ ਸੁੱਖ ਮੰਗਦੇ ਪਏ ਹੋ, ਕਾਦੇ ਦੁਨੀਆ ਦੇ ਹੋਰ ਸੰਸਾਰ ਦੇ ਸੁੱਖ ਮੰਗਦੇ ਪਏ ਹੋ। ਇਹ ਕੋਈ ਵੀ ਮਾਇਆ ਦਾ ਸੁੱਖ, ਸੰਸਾਰ ਭਰ ਦੇ ਸੁੱਖ ਸਦਾ ਰਹਿਣ ਵਾਲੇ ਨਹੀਂ ਹਨ।
ਜੋ ਕੁਝ ਵੀ ਸੰਸਾਰ ਦੇ ਅੰਦਰ ਮੰਗਦੇ ਪਏ ਹੋ। ਦੇਖਤ ਨੈਣ ਚੱਲਿਓ ਜਗ ਜਾਈ। ਕਹਿਣ ਲੱਗੇ ਨਾ ਨੈਣ ਨੇਤਰਾਂ ਦੇ ਦੇਖਦਿਆਂ ਸੰਸਾਰ ਦੇ ਜੀਵ ਇਹ ਤੁਰੇ ਜਾ ਰਹੇ ਹਨ ਆਪੋ ਆਪਣੀ ਵਾਰੀ ਅਨੁਸਾਰ। ਇਹ ਚੱਲੋ ਚੱਲੀ ਦਾ ਮੇਲਾ ਹੈ। ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਕਹਿੰਦੇ ਹਨ ਕਿ ਕੋਈ ਵੀ ਧੀਰਜ ਤਾਂ ਬੰਨ ਕਰਕੇ ਸਦਾ ਨਹੀਂ ਸਰੀਰ ਕਰਕੇ ਸੰਸਾਰ ਵਿੱਚ ਰਹਿ ਸਕਦਾ। ਹਰ ਇੱਕ ਜੀਵ ਦਾ ਜਗਤ ਤੋਂ ਸਰੀਰ ਕਰਕੇ ਜਾਣਾ ਬਣਦਾ ਹੈ। ਇਹ ਕੇਵਲ 4 ਤਰ੍ਹਾਂ ਦੇ ਪ੍ਰਾਹੁਣਿਆਂ ਦੀ ਤਰ੍ਹਾਂ ਸੰਸਾਰ ਦੇ ਅੰਦਰ ਜੀਵ ਆਇਆ, ਪਰ ਮਰ ਤੇ ਭਰਮ ਦਾ ਪਰਦਾ ਪੈਣੇ ਕਰਕੇ ਸਦਾ ਲਈ ਆਪਣੇ ਆਪ ਨੂੰ ਇੱਥੇ ਮੰਨੀ ਬੈਠਾ ਹੈ। ਮਹਾਰਾਜ ਜੀ ਨੇ ਉਦਾਹਰਣ ਦੇ ਕਰਕੇ ਬਖਸ਼ਿਸ਼ ਕੀਤੀ ਗੁਰਬਾਣੀ ਅੰਦਰ। ਸਤਿਗੁਰੂ ਜੀ ਕਹਿੰਦੇ ਹਨ, ਹੇ ਜੀਵਾ, ਪ੍ਰਾਹੁਣਿਆਂ ਦੀ ਤਰ੍ਹਾਂ ਸੰਸਾਰ ਵਿੱਚ ਤੂੰ ਆਇਆ, ਕਾਹਦੀਆਂ ਹੰਕਾਰ ਦੀਆਂ ਡੀਂਗਾਂ ਮਾਰਦਾ ਫਿਰਦਾ? ਕਿੰਨਾ ਕੁ ਸਮਾਂ ਸੰਸਾਰ ਵਿੱਚ ਰਹਿ ਸਕੇਗਾ? ਜੈਸੇ ਰੈਣ ਪ੍ਰਾਹੁਣੇ ਉੱਠ ਚੱਲ ਸਹਿ ਪ੍ਰਭਾਤ, ਕਿਆ ਤੂੰ ਰਤਾ ਗਿਰਸਤ ਸਿਓ ਸਭ ਫੁੱਲਾ ਕੀ ਬਾਗਾਤ। ਮੇਰੀ ਮੇਰੀ ਕਿਆ ਕਰਹਿ ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਜ਼ਰੂਰ ਬਰ ਜ਼ਰੂਰ ਸੰਸਾਰ ਤੋਂ ਉੱਠ ਕਰਕੇ ਚਲੇ ਜਾਣਾ ਹੈ। ਫਿਰ ਕਾਹਦਾ ਮਾਣ ਕਰਦਾ ਪਿਆ? ਕਾਹਦਾ ਤੂੰ ਹੰਕਾਰ ਕਰਦਾ ਹੈ? ਕਿਸ ਗੱਲ ਦਾ ਤੂੰ ਹੰਕਾਰ ਕਰਦਾ? ਮਹਾਰਾਜ ਕਹਿੰਦੇ ਉਸ ਪਰਮਾਤਮਾ ਨੂੰ ਚੇਤੇ ਕਰਿਆ ਕਰ, ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਕਰ, ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ। ਪਰਮਾਤਮਾ ਨੇ ਤੇਰੇ ਤੇ ਕਿੰਨੇ ਉਪਕਾਰ ਕੀਤੇ ਨੇ। ਵਾਹਿਗੁਰੂ ਦਾ ਸ਼ੁਕਰਗੁਜ਼ਾਰ ਬਣਿਆ ਕਰ, ਰੱਬ ਦਾ ਸ਼ੁਕਰ ਕਰਿਆ ਕਰ, ਪਰਮਾਤਮਾ ਦਾ ਧੰਨਵਾਦ ਹੀ ਕਰਦਾ ਰਿਹਾ ਕਰ। ਗਰੀਬ ਨਵਾਜ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਕਹਿੰਦੇ ਹਨ, ਦੇਖਤ ਨੈਣ ਚੱਲਿਓ ਜਗ ਜਾਈ। ਕਹਿੰਦੇ ਸਾਡੇ ਨੇਤਰਾਂ ਦੇ ਦੇਖਦਿਆਂ ਸੰਸਾਰ ਜਿਹੜਾ ਹੈ, ਇਹ ਜਗਤ ਦੇ ਜੀਵ ਤੁਰੇ ਜਾ ਰਹੇ ਹਨ ਆਪੋ ਆਪਣੀ ਵਾਰੀ ਅਨੁਸਾਰ। ਇਸ ਕਰਕੇ ਤਾਂ ਹੀ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਨਾ, ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੈ ਧਾਰੀ ਹੈ। ਦੇਖਹਿ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ। ਕਹਿੰਦੇ ਜਿਹੜਾ ਵੀ ਆਇਆ ਨਾ ਆਪੋ ਆਪਣੀ ਵਾਰੀ ਅਨੁਸਾਰ ਤੁਰਿਆ ਜਾ ਰਿਹਾ ਹੈ। ਕੋਈ ਪਹਿਲਾਂ ਜਾ ਰਿਹਾ, ਕੋਈ ਬਾਅਦ ਵਿੱਚ ਜਾ ਰਿਹਾ, ਕੋਈ ਅੱਗੋਂ ਜਾ ਰਿਹਾ, ਕੋਈ ਪਿੱਛੋਂ ਤੁਰਿਆ ਜਾ ਰਿਹਾ, ਪਰ ਜਾਣਾ ਜ਼ਰੂਰ ਪੈਣਾ ਸਰੀਰ ਕਰਕੇ। ਕਿਸੇ ਦਾ ਵੀ ਰਹਿਣਾ ਨਹੀਂ ਬਣ ਸਕੇਗਾ, ਕਿਉਂਕਿ ਪਰਮਾਤਮਾ ਨੇ ਮੌਰ ਦਾ ਮੰਡਲ ਸਿਰਜਿਆ ਹੋਇਆ ਹੈ ਸੰਸਾਰ ਨੂੰ। ਮ੍ਰਿਤ ਮੰਡਲ ਜਗ ਸਾਜਿਆ, ਜਿਉ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲਾਗਈ, ਜਿਉ ਕਾਗਦ ਬੂੰਦਾਰ। ਸੁਨ ਮੇਰੀ ਮਨਸਾ ਮਨੈ ਮਾਹੇ, ਸਤ ਦੇਖ ਵਿਚਾਰ, ਸਿਧ ਸਾਧਕ ਗਿਰਹੀ ਜੋਗੀ, ਤਾਜ ਗਏ ਘਰ ਬਾਰ। ਮਹਾਰਾਜ ਕਹਿੰਦੇ ਭਾਵੇਂ ਕੋਈ ਸਿੱਧ ਹੈ, ਭਾਵੇਂ ਸਾਧਕਾਂ ਕਰਨ ਵਾਲਾ ਹੈ, ਭਾਵੇਂ ਜੋਗੀ, ਭਾਵੇਂ ਜਤੀ ਹੈ, ਭਾਵੇਂ ਤਪਸਵੀ ਹੈ, ਭਾਵੇਂ ਕੋਈ ਰਿਖੀ ਮੁਨੀ ਹੈ, ਕਿਸੇ ਦਾ ਵੀ ਸੰਸਾਰ ਵਿੱਚ ਨਹੀਂ ਸੰਸਾਰ ਦੇ ਵਿੱਚ ਰਹਿਣਾ ਹੋਇਆ। ਮਹਾਰਾਜ ਕਹਿੰਦੇ ਕਾਗਜ਼ ਦੀ ਤਰ੍ਹਾਂ ਸੰਸਾਰ ਨੂੰ ਪਰਮੇਸ਼ਰ ਨੇ ਬਣਾਇਆ, ਕਾਗਜ਼ ਦੀ ਤਰ੍ਹਾਂ। ਕਾਗਜ਼ ਪਾਣੀ ਵਿੱਚ ਪਾਈਏ ਤੇ ਕਿੰਨਾ ਕੁ ਸਮਾਂ ਟਿਕਿਆ ਰਹਿ ਸਕਦਾ? ਉਸੇ ਵੇਲੇ ਹੀ ਗਲ ਜਾਂਦਾ ਹੈ। ਕੋਈ ਬਰੇਤੇ ਦਾ ਘਰ ਬਣਾ ਦੇਵੇ, ਕਿੰਨਾ ਕੁ ਸਮਾਂ ਟਿਕਿਆ ਰਹੇਗਾ? ਸਾਧ ਸੰਗਤ ਜੀ, ਸਮੁੰਦਰ ਦੇ ਕਿਨਾਰੇ ਤੇ ਜਿਵੇਂ ਕਿਸੇ ਨੇ ਬਰੇਤੇ ਦਾ ਘਰ ਬਣਾਇਆ ਤੇ ਉਛਾਲ, ਪਾਣੀ ਦੀ ਜਿਹੜੀ ਉਛਾਲ ਆਈ ਤੇ ਉਸੇ ਸਮੇਂ ਹੀ ਢਹਿ ਢੇਰੀ ਹੋ ਗਿਆ। ਇਸੇ ਤਰ੍ਹਾਂ ਕਾਲ ਰੂਪੀ ਛਲ ਆਉਣੇ ਕਰਕੇ ਇਹ ਸੰਸਾਰ ਰੂਪੀ ਜਿਹੜਾ ਬਰੇਤੇ ਦਾ ਘਰ ਬਣਿਆ ਹੋਇਆ ਢਹਿ ਢੇਰੀ ਹੋ ਜਾਣ ਵਾਲਾ, ਸਦਾ ਰਹਿਣ ਵਾਲਾ ਨਹੀਂ ਹੈ। ਮਹਾਰਾਜ ਗਰੀਬ ਨਵਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਹਜੂਰ ਨੇ ਤਾਂ ਹੀ ਗੁਰਬਾਣੀ ਅੰਦਰ ਬਚਨ ਕੀਤਾ ਹੈ ਨਾ, ਜਿਉ ਸੁਪਨਾ ਆਰ ਪੇਖਣਾ, ਤੈਸੇ ਜਗ ਕਉ ਜਾਨ। ਇਹ ਜੀਵ ਸੁਪਨੇ ਦੀ ਤਰ੍ਹਾਂ ਸੰਸਾਰ ਨੂੰ ਜਾਣ, ਇਹ ਸਦਾ ਰਹਿਣ ਵਾਲਾ ਨਹੀਂ ਹੈ। ਔਰ ਗਰੀਬ ਨਵਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ, ਦੇਖਤ ਨੈਣ ਚੱਲਿਓ ਜਗ ਜਾਈ। ਇਹ ਨੇਤਰਾਂ ਦੀ ਦੇਖਦਿਆਂ ਹੀ ਸੰਸਾਰ ਤੁਰਾ ਜਾ ਰਿਹਾ ਹੈ। ਕਿਸੇ ਵੀ ਜੀਵ ਦਾ ਸੰਸਾਰ ਵੀ ਸਦਾ ਲਈ ਰਹਿਣਾ ਨਹੀਂ ਬਣਦਾ। ਰਹਾਉ ਵਿਸਰਾਮ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ। 1 ਲੱਖ ਪੂਤ ਸਵਾ ਲੱਖ ਨਾਤੀ। ਤੇ ਫਿਰ ਉਚਾਰਨ ਕਰ ਰਹੇ ਸਾਹਿਬ ਕਬੀਰ ਜੀ, ਕਹਿੰਦੇ ਹਨ ਕਿ 1 ਲੱਖ ਪੁੱਤਰ ਸੀ ਰਾਵਣ ਦਾ।
ਬ੍ਰਹਮਾ ਤੋਂ ਵਰਦਾਨ ਲਿਆ ਹੋਇਆ ਸੀ ਕਿ ਮੇਰਾ 1 ਲੱਖ ਪੁੱਤਰ ਹੋਵੇ ਸੰਸਾਰ ਅੰਦਰ, ਇੰਨਾ ਵੱਡਾ ਪਰਿਵਾਰ ਵਾਲਾ ਮੈਂ ਹੋ ਜਾਵਾਂ। ਕਿਉਂਕਿ ਸਵਰਗਾਂ ਦੇ ਉੱਪਰ ਵੀ ਰਾਜ ਕਰਨ ਦੇ ਵਾਸਤੇ ਸਾਰੀ ਨੇ ਤਿਆਰੀ ਕਰ ਲਈ ਸੀ। ਕਾਲ ਨੂੰ ਕਹਿੰਦੇ ਪਾਵੇ ਦੇ ਨਾਲ ਬੰਨਿਆ ਹੋਇਆ ਸੀ। ਇੰਨਾ ਸ਼ਕਤੀਸ਼ਾਲੀ, ਇੰਨਾ ਪ੍ਰਤਾਪੀ ਰਾਵਣ ਸੀਗਾ। ਅਗਲੀਆਂ ਪੰਕਤੀਆਂ ਵਿੱਚ ਮਹਾਰਾਜ ਦੱਸਣਗੇ ਕਿ ਦੇਵੀ ਦੇਵਤਿਆਂ ਨੂੰ ਆਪਣੇ ਕੱਪੜੇ ਧੋਣ ਵਾਸਤੇ ਆਪਣੇ ਨੌਕਰ ਦਾਸ ਬਣਾ ਕੇ ਰੱਖਿਆ ਹੋਇਆ ਸੀ। ਕਿੰਨਾ ਪ੍ਰਤਾਪੀ ਹੋਵੇਗਾ। ਇਸ ਲਈ ਹਜੂਰ ਨੇ ਉਚਾਰਨ ਕੀਤਾ 1 ਲੱਖ ਪੂਤ 1.25 ਲੱਖ ਨਾਤੀ। ਨਾਤੀ ਨਾਮ ਪੋਤਰਿਆਂ ਦਾ ਹੈ। 1 ਲੱਖ ਪੁੱਤਰ ਤੇ 1.25 ਲੱਖ ਇਹਦਾ ਕਹਿੰਦੇ ਨਾਤੀ ਪੋਤਰਾ ਸੀ। ਤੇ ਰਾਵਣ ਘਰ ਦੀਆ ਨਾ ਬਾਤੀ। ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੇਖੋ ਹੇ ਲੋਈ ਜੀ, ਉਸ ਰਾਵਣ ਦੇ ਘਰ ਦੇ ਵਿੱਚ ਕੋਈ ਬੱਤੀ ਦੀਵਾ ਜਗਾਉਣ ਵਾਲਾ ਵੀ ਨਾ ਰਿਹਾ। ਇੰਨੇ ਵੱਡੇ ਪਰਿਵਾਰ ਵਾਲਾ 1 ਲੱਖ ਪੁੱਤਰ ਤੇ 1.25 ਲੱਖ ਪੋਤਰਾ, ਕਿੰਨਾ 250 ਪਰਿਵਾਰ ਦੇ ਜੀ ਹੋ ਗਏ ਨਾ। ਤੇ ਬਾਕੀ ਉਹਦੀਆਂ ਘਰ ਵਾਲੀਆਂ ਪਟਰਾਣੀਆਂ, ਕਿੰਨੇ ਭਾਵ ਬਹੁਤ ਜ਼ਿਆਦਾ ਗਿਣਤੀ ਵਿੱਚ ਵੱਡਾ ਬਾਗ ਪਰਿਵਾਰ ਸੀ। ਪਰ ਤੇ ਰਾਵਣ ਘਰ ਦੀਆ ਨਾ ਬਾਤੀ। ਕੌਣ ਹੈ? ਕੋਈ ਵੀ ਨਹੀਂ ਰਿਹਾ ਸੰਸਾਰ ਅੰਦਰ। ਜਦੋਂ ਰਾਵਣ ਜੀ ਨੇ ਸਾਧ ਸੰਗਤ ਜੀ ਉਹ ਰਾਵਣ ਦੀ ਲੰਕਾ ਵੀ ਜਾ ਕੇ ਸ਼੍ਰੀ ਰਾਮਚੰਦਰ ਜੀ ਨੇ ਸਰ ਕੀਤਾ ਨਾ ਲੰਕਾ ਨੂੰ, ਸਾਰੇ ਮਾਰੇ ਗਏ ਸਨ, ਕੋਈ ਵੀ ਨਹੀਂ ਸੀਗਾ ਬਚਿਆ। ਇਸ ਕਰਕੇ ਕਹਿਣ ਲੱਗੇ ਜਿਹੜੇ ਪੁੱਤਰ ਤੇ ਪੋਤਰੇ ਸਨ ਉਹਨਾਂ ਦੇ ਵਿੱਚੋਂ ਕੋਈ ਵੀ ਬੱਤੀ ਜਗਾਉਣ ਵਾਲਾ, ਦੀਵਾ ਬੱਤੀ ਕਰਨ ਵਾਲਾ ਵੀ ਕੋਈ ਨਾ ਰਿਹਾ। ਚੰਦ ਸੂਰਜ ਜਾ ਕੇ ਤਪਤ ਰਸੋਈ। ਫਿਰ ਕਹਿਣ ਲੱਗੇ ਕਿੰਨਾ ਪ੍ਰਤਾਪੀ ਰਾਵਣ ਸੀ। ਚੰਦਰਮਾ ਤੇ ਸੂਰਜ ਇਹ ਦੋਨੋਂ ਜਾ ਕੇ ਇਹਦੀ ਰਸੋਈ ਕਰਦੇ, ਭਾਵ ਲੰਗਰ ਪ੍ਰਸ਼ਾਦ ਤਿਆਰ ਕਰਿਆ ਕਰਦੇ ਸਨ। ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਇਹਨੂੰ ਛਕਾਇਆ ਕਰਦੇ ਸਨ। ਬੈਸੰਤਰ ਜਾ ਕੇ ਕੱਪੜੇ ਧੋਈ। ਤੇ ਬੈਸੰਤਰ ਦੇਵਤਾ ਜਿਹੜਾ ਜਿਹਨੂੰ ਅਗਨੀ ਦੇਵਤਾ ਕਿਹਾ ਜਾਂਦਾ ਹੈ, ਉਹ ਕੱਪੜੇ ਧੋਇਆ ਕਰਦਾ ਸੀ ਜਾ ਕੇ ਰਾਵਣ ਦੇ। ਭਾਵ ਇਹਨਾਂ ਨੂੰ ਆਪਣੇ ਨੌਕਰ ਬਣਾ ਕੇ ਰੱਖਿਆ ਹੋਇਆ ਸੀ। ਕਿੰਨਾ ਪ੍ਰਤਾਪ ਵਾਲਾ ਹੋਵੇਗਾ ਰਾਵਣ। ਬੈਸੰਤਰ ਜਾ ਕੇ ਕੱਪੜੇ ਧੋਈ। ਇਹ ਰਾਵਣ ਦੇ ਕੱਪੜੇ ਧੋਇਆ ਕਰਦਾ ਸੀਗਾ ਜਾ ਕੇ। ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਅਥਵਾ ਇਉਂ ਵੀ ਇਹਨਾਂ ਪੰਕਤੀਆਂ ਦਾ ਅਰਥ ਹੈ। ਸਾਧ ਸੰਗਤ ਜੀ ਇੱਦਾਂ ਦੇ ਆਲੇ ਬਣਾਏ ਹੋਏ ਸਨ ਰਾਵਣ ਨੇ। ਇੰਨਾ ਜ਼ਿਆਦਾ ਸਾਧ ਸੰਗਤ ਜੀ ਹੁਨਰ ਵਾਲਾ ਸੀਗਾ, ਇੰਨਾ ਪ੍ਰਤਾਪੀ ਰਾਵਣ ਸੀ। ਆਲੇ ਇਸ ਢੰਗ ਦੇ ਨਾਲ ਉਸ ਨੇ ਬਣਵਾਏ ਸਨ ਕਿ ਜਿਹੜੇ ਆਕਾਸ਼ ਦੇ ਵਿੱਚ ਚੰਦਰਮਾ ਤੇ ਸੂਰਜ ਪ੍ਰਕਾਸ਼ ਕਰਦੇ, ਚੰਦਰਮਾ ਰਾਤ ਦੇ ਸਮੇਂ ਤੇ ਸੂਰਜ ਦਿਨ ਦੇ ਸਮੇਂ। ਜਿਵੇਂ ਸਾਧ ਸੰਗਤ ਜੀ ਅੱਜ ਦੇ ਸਮੇਂ ਅੰਦਰ ਜਿਸ ਪ੍ਰਕਾਰ ਜਿਵੇਂ ਸੋਲਰ ਸਿਸਟਮ ਚੱਲਿਆ ਨਾ, ਇਹਦੇ ਨਾਲ ਇਹਦੇ ਤੋਂ ਬੱਤੀ ਵੀ ਬਣਦੀ ਹੈ ਤੇ ਸਾਧ ਸੰਗਤ ਜੀ ਪਾਣੀ ਵੀ ਮੋਟਰਾਂ ਦੇ ਰਾਹੀਂ ਬਾਹਰ ਆਉਂਦਾ। ਔਰ ਇਸ ਪ੍ਰਕਾਰ ਜੋ ਤਪਤ ਵਾਸਤੇ, ਭਾਵ ਰਸੋਈ ਦੇ ਵਾਸਤੇ ਵੀ ਇਹਦੇ ਤੋਂ ਕੰਮ ਲਿਆ ਜਾਂਦਾ। ਕਹਿੰਦੇ ਕਹਿਣਾ ਹੁਨਰ ਵਾਲਾ ਇਹ ਸਾਧ ਸੰਗਤ ਜੀ ਰਾਵਣ ਪ੍ਰਤਾਪੀ ਸੀ। ਇਹਨੇ ਆਲੇ ਇਸ ਢੰਗ ਦੇ ਨਾਲ ਬਣਾਏ ਹੋਏ ਸਨ। ਦਿਨ ਦੇ ਸਮੇਂ ਸੂਰਜ ਦੇ ਤਪਸ਼ ਲੈ ਕੇ ਉਹਦੇ ਪ੍ਰਕਾਸ਼ ਤੋਂ ਜੋ ਘਰ ਦੇ ਵਿੱਚ ਸਾਰਾ ਜਿੰਨਾ ਵੀ ਲੰਗਰ ਪ੍ਰਸ਼ਾਦ ਤਿਆਰ ਹੁੰਦਾ ਸੀ ਰਸੋਈ ਦੇ ਵਿੱਚ, ਤੇ ਰਾਤ ਦੇ ਸਮੇਂ ਚੰਦਰਮਾ ਦੀਆਂ ਕਿਰਨਾਂ ਦੇ ਰਾਹੀਂ ਤਿਆਰ ਕਰਵਾਉਂਦਾ ਸੀ। ਇਹ ਸਾਧ ਸੰਗਤ ਜੀ ਪੁਰਾਤਨ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ। ਇੱਦਾਂ ਦਾ ਕਹਿੰਦੇ ਹੁਨਰ ਵਾਲਾ ਸੀ, ਇੰਨਾ ਪ੍ਰਤਾਪੀ ਰਾਵਣ ਸੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੈਸੰਤਰ ਜਾ ਕੇ ਕੱਪੜੇ ਧੋਈ। ਕਹਿਣ ਲੱਗੇ ਜਿਹੜਾ ਬੈਸੰਤਰ ਦੇਵਤਾ ਹੈ ਨਾ, ਜਿਹਨੂੰ ਅਗਨੀ ਦੇਵਤਾ ਕਿਹਾ ਜਾਂਦਾ ਹੈ, ਇਸ ਢੰਗ ਦੇ ਨਾਲ ਉਹਨੂੰ ਬਣਾਏ ਹੋਏ ਸੀ। ਉਹਦੇ ਘਰ ਦੇ ਵਿੱਚ ਆਲੇ ਜਿੱਥੇ ਕੱਪੜੇ ਧੁੱਪਦੇ ਸਨ ਕਿ ਉਹਦੀ ਰੋਸ਼ਨੀ ਦੇ ਨਾਲ ਹੀ ਸਾਰੇ ਕੱਪੜੇ ਆਪਣੇ ਆਪ ਧੁੱਪ ਕਰਕੇ ਤੇ ਸੁੱਕ ਜਾਂਦੇ ਸੀ। ਬਈ ਦੀ ਐਸੀ ਉਹਦੀ ਕਲਾ ਵਰਤਦੀ ਸੀ ਉਹਦੇ ਰਾਜ ਦੇ ਅੰਦਰ। ਗਰੀਬ ਨਵਾਜ ਮਹਾਰਾਜ ਕਹਿਣ ਲੱਗੇ ਹਿਲੋਈ ਜੀ ਇੰਨਾ ਪ੍ਰਤਾਪ ਵਾਲਾ ਉਹ ਰਾਵਣ ਸੀ। ਗੁਰਮਤਿ ਰਾਮੈ ਨਾਮ ਵਸਾਈ। ਜਿਨ੍ਹਾਂ ਨੇ ਗੁਰਮਤਿ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਮੱਤ ਧਾਰਨ ਕਰਕੇ ਆਪਣੀ ਮੱਤ ਨੂੰ ਅਭਾਵ ਕਰਕੇ ਗੁਰਮਤਿ ਦੇ ਧਾਰਨੀ ਬਣ ਕੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਅੰਦਰ ਵਸਾਇਆ ਹੈ। ਆਸਥਿਰ ਰਹਿ ਨਾ ਕਤਹੂ ਜਾਈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਸਦਾ ਸੰਸਾਰ ਦੇ ਵਿੱਚ ਅਮਰ ਰਹਿੰਦੇ ਹਨ, ਕਦੇ ਵੀ ਕਿਸੇ ਥਾਂ ਤੇ ਨਹੀਂ ਜਾਂਦੇ। ਸਾਧ ਸੰਗਤ ਜੀ
ਜਿਨ੍ਹਾਂ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਮਹਾਂਪੁਰਸ਼ਾਂ ਨੂੰ ਅੱਜ ਅਸੀਂ ਯਾਦ ਕਰਦੇ ਹਾਂ ਨਾ ਆਪਣੇ ਜੀਵਨ ਦੇ ਵਿੱਚ, ਉਹਨਾਂ ਨੂੰ ਅੱਜ ਯਾਦ ਕਰਦੇ ਹਾਂ। ਇਸੇ ਕਰਕੇ ਜੀਵਨ ਦੇ ਅੰਦਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕੀਤਾ। ਭਾਵੇਂ ਲੰਬੇਰਾ ਸਮਾਂ ਲੰਘ ਗਿਆ, ਬਹੁਤ ਸਾਲ ਬਹੁਤ ਵਰਸ ਬੀਤ ਗਏ ਨੇ, ਪਰ ਅੱਜ ਵੀ ਉਹਨਾਂ ਸਤਿਪੁਰਸ਼ਾਂ ਬ੍ਰਹਮ ਬੇਤਿਆਂ ਨੂੰ ਯਾਦ ਕੀਤਾ ਜਾਂਦਾ ਹੈ, ਕਿਉਂਕਿ ਗੁਰਮਤਿ ਦੁਆਰਾ ਉਹਨਾਂ ਨੇ ਸਤਿਗੁਰੂ ਜੀ ਤੋਂ ਸ਼ਬਦ ਦੀ ਦਾਤ ਲੈ ਕੇ ਆਪਣੇ ਹਿਰਦੇ ਅੰਦਰ ਵਸਾ ਕੇ ਰੱਖਿਆ ਸੀ। ਸ਼ਬਦ ਨੂੰ ਕਦੇ ਵੀ ਨਹੀਂ ਸੀ ਆਪਣੇ ਹਿਰਦੇ ਵਿੱਚ ਵਿਸਾਰਿਆ, ਸਦਾ ਹੀ ਸ਼ਬਦ ਦਾ ਅਭਿਆਸ ਕੀਤਾ ਹੈ। ਹਰ ਇੱਕ ਸਵਾਸ ਦੇ ਨਾਲ ਹਿਰਦੇ ਕਰਕੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਰਸਨਾ ਤੋਂ ਵੀ ਪਰਮਾਤਮਾ ਦਾ ਨਾਮ ਉਚਾਰਨ ਕੀਤਾ ਹੈ, ਹਿਰਦੇ ਕਰਕੇ ਵੀ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜ ਕਰਕੇ ਰਹੇ ਨੇ। ਤਾਂ ਹੀ ਮਹਾਰਾਜ ਹਜੂਰ ਕਹਿੰਦੇ ਉਹਨਾਂ ਨੂੰ ਅੱਜ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਪ੍ਰਥਾਏ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਵਚਨ ਉਚਾਰਨ ਕੀਤੇ ਹੈ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਦਾ ਉਹਨਾਂ ਵਾਹਿਗੁਰੂ ਦੇ ਪਿਆਰੇ ਬ੍ਰਹਮ ਬੇਤਿਆਂ ਦੇ ਚਰਨਾਂ ਤੇ ਨਮਸਕਾਰਾਂ ਹੁੰਦੀਆਂ ਸਨ, ਹੋ ਰਹੀਆਂ, ਆਉਣ ਵਾਲੇ ਸਮੇਂ ਵਿੱਚ ਵੀ ਹੁੰਦੀਆਂ ਰਹਿਣਗੀਆਂ। ਮਹਾਰਾਜ ਕਹਿੰਦੇ ਗੁਰਮਤਿ ਰਾਮੈ ਨਾਮ ਵਸਾਈ, ਜਿਨ੍ਹਾਂ ਨੇ ਗੁਰਮਤਿ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਅੰਦਰ ਵਸਾ ਲਿਆ, ਉਹ ਸਦਾ ਅਮਰ ਹਨ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਸਰੀਰ ਦੀ ਮਰਜ਼ਾਦਾ ਹੈ, ਇਹ ਮਿੱਟੀ ਤੋਂ ਬਣਿਆ, ਮਿੱਟੀ ਵਿੱਚ ਮਿਲ ਜਾਣਾ, ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਹੈ, ਉਹਨਾਂ ਨੂੰ ਸਦਾ ਹੀ ਯਾਦ ਕੀਤਾ। ਸਾਧ ਸੰਗਤ ਜੀ ਯਾਦ ਕਰਕੇ ਸਦਾ ਹੀ ਉਹ ਅਮਰ ਹਨ, ਸਦਾ ਹੀ ਪ੍ਰਤੱਖ ਹਾਜ਼ਰ ਨਾਜ਼ਰ ਹਨ। ਤੇ ਭਾਵੇਂ ਕੋਈ ਚੱਕਰਵਰਤੀ ਰਾਜੇ ਮਹਾਰਾਜੇ ਬਾਦਸ਼ਾਹ ਵੀ ਹੁੰਦੇ, ਉਹਨਾਂ ਨੂੰ ਕਿਹੜਾ ਕੋਈ ਸਦਾ ਯਾਦ ਕਰਦਾ? ਕੋਈ ਨਹੀਂ ਚੇਤੇ ਕਰਦਾ। ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਕੀਤਾ ਹੈ ਤੇ ਇਹਨਾਂ ਨੂੰ ਰਹਿੰਦੇ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਕਹਿਤ ਕਬੀਰ ਸੁਨਹੁ ਰੇ ਲੋਈ, ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਹੈ ਲੋਈ ਜੀ ਸੁਣਨਾ ਕਰੋ, ਰਾਮ ਨਾਮ ਬਿਨ ਮੁਕਤ ਨਾ ਹੋਈ। ਕਹਿੰਦੇ ਹਨ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਕੋਈ ਵੀ ਅੱਜ ਤੱਕ ਮੁਕਤ ਨਹੀਂ ਹੋ ਸਕਿਆ, ਨਾ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਮੁਕਤ ਹੋ ਸਕੇਗਾ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹ ਹੀ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋਏ ਹਨ। ਜਗਤ ਦੀ ਮੋਹ ਮਮਤਾ ਤੋਂ ਰਹਿਤ ਹੋ ਕੇ ਤਿਨਾਂ ਨੇ ਨਿਰਲੇਪ ਜੀਵਨ ਨਿਰਵਾਹ ਕੀਤਾ ਤੇ ਮੁਕਤ ਸਰੂਪ ਪਰਮਾਤਮਾ ਦੀ ਅਭੇਰਤਾ ਨੂੰ ਪਾਇਆ ਹੈ। ਇਹ ਸਾਧ ਸੰਗਤ ਜੀ, ਇਹ ਬਾਹਜ ਮਾਤਾ ਲੋਈ ਜੀ ਦੀ ਬੇਨਤੀ ਕਰਨੇ ਤੇ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਸੀ। ਤੇ ਫਿਰ ਕਹਿਣ ਲੱਗੇ ਕਿ ਜਿਹੜੇ ਰਾਵਣ ਦੀ ਤਰ੍ਹਾਂ ਹੰਕਾਰੀ ਸੰਸਾਰ ਦੇ ਅੰਦਰ ਜੀਵ ਹਨ, ਬੇਨਤੀ ਕਰਦੇ ਨੇ ਮਹਾਰਾਜ, ਜਿਹੜੇ ਹੰਕਾਰ ਕਰਦੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ। ਫਿਰ ਇਸੇ ਹੀ ਸ਼ਬਦ ਅੰਦਰ ਬੇਨਤੀ ਕਰਨ ਤੇ ਉਪਦੇਸ਼ ਦਿੰਦੇ ਆ। ਫਿਰ ਪ੍ਰਾਰੰਭ ਤੋਂ ਪੜੋ ਜੀ। ਲੰਕਾ ਸਾ ਕੋਟ ਸਮੁੰਦ ਸਿਖਾਈ, ਕਹਿੰਦੇ ਹਨ ਕਿ ਟੇਢਾ ਜਿਹਾ ਜਿਹੜਾ ਸਰੀਰ ਹੈ ਨਾ, ਕੋਟ ਕਿਲੇ ਦੀ ਤਰ੍ਹਾਂ ਪਰਮੇਸ਼ਰ ਦਾ ਬਣਾਇਆ ਹੋਇਆ। ਇਹ ਜਾਣੋ ਕਿ ਪਰਮਾਤਮਾ ਦਾ ਬਣਾਇਆ ਹੋਇਆ ਜਿਹੜਾ ਸਰੀਰ ਹੈ, ਇਹ ਇਸ ਤਰ੍ਹਾਂ ਜਾਣੋ ਕਿ ਸੋਨੇ ਦੀ ਲੰਕਾ ਹੀ ਇਸ ਨੂੰ ਬਣਾਈ ਹੋਈ ਹੈ। ਸਮੁੰਦ ਸੀ ਖਾਈ, ਸੰਸਾਰ ਰੂਪੀ ਸਮੁੰਦਰ ਦੇ ਵਿੱਚ ਪਦਾਰਥਾਂ ਰੂਪੀ ਪਾਣੀ ਜਿਹੜੀ ਖਾਈ ਇਹ ਬਣਾਈ ਹੋਈ ਹੈ, ਅਥਵਾ ਮਾਇਆ ਦੇ ਸੁਖ ਮਾਇਆ ਰੂਪ ਖਾਈ ਪਰਮੇਸ਼ਰ ਦੀ ਬਣਾਈ ਹੈ। ਤੇ ਰਾਵਣ ਘਰ ਖਬਰ ਨਾ ਪਾਈ, ਕਹਿੰਦੇ ਹਨ ਕਿ ਜਿਹੜਾ ਹੰਕਾਰੀ ਜੀਵ ਹੈ ਨਾ, ਰਾਵਣ ਨਾਮ ਹੰਕਾਰ ਦਾ ਹੈ। ਜਿਸ ਹਿਰਦੇ ਅੰਦਰ ਹੰਕਾਰ ਰੂਪੀ ਰਾਵਣ ਪੈਦਾ ਹੋ ਜਾਂਦਾ, ਉਹ ਪਰਮਾਤਮਾ ਦੇ ਸਰੂਪ ਦੀ ਕੋਈ ਖਬਰ ਨਹੀਂ ਪਾ ਸਕਦਾ। ਉਹ ਦੁਨੀਆ ਦਾ ਖਬਰਾਂ ਤਾਂ ਭਾਵੇਂ ਤਰ੍ਹਾਂ ਤਰ੍ਹਾਂ ਦੀਆਂ ਜਾਣਦਾ ਹੋਵੇਗਾ ਕਿ ਫਲਾਣੀ ਥਾਂ ਤੇ ਇਹ ਖਬਰ ਹੋ ਗਈ ਹੈ, ਇੱਦਾਂ ਹੋ ਗਿਆ, ਇਹ ਹਾਦਸਾ ਹੋ ਗਿਆ, ਲੜਾਈ ਹੋ ਗਈ, ਕੋਈ ਜਿੱਤ ਗਿਆ ਤੇ ਕੋਈ ਹਾਰ ਗਿਆ, ਇੰਨੇ ਮਨੁੱਖ ਮਰ ਗਏ, ਇੰਨੇ ਬਚ ਗਏ, ਇੰਨੇ ਜ਼ਖਮੀ ਹੋ ਗਏ। ਇਹ ਦੁਨੀਆ ਦੀਆਂ ਖਬਰਾਂ ਤੇ ਭਾਵੇਂ ਜਾਣ ਸਕਦਾ, ਪਰ ਪਰਮੇਸ਼ਰ ਦੀ ਪ੍ਰਾਪਤੀ ਦੀ, ਵਾਹਿਗੁਰੂ ਜੀ ਦੇ ਸਰੂਪ ਦੀ ਖਬਰ ਨਹੀਂ ਕਦਾਚਿਤ ਵੀ ਉਹ ਜਾਣ ਸਕਦਾ। ਜਿਸ ਹਿਰਦੇ ਅੰਦਰ ਹੰਕਾਰ ਰੂਪੀ ਰਾਵਣ ਪੈਦਾ ਹੋ ਗਿਆ ਹੈ, ਕਿਆ ਮਾਗੋ ਕਿਛ ਥਿਰ ਨਾ ਰਹਾਈ। ਤੇ ਫਿਰ ਕਹਿੰਦੇ ਹਨ ਕੀ ਮੰਗਣਾ ਹੈ ਪਰਮੇਸ਼ਰ ਦੇ ਸਰੂਪ ਤੋਂ ਬਿਨਾ। ਹੇ ਪ੍ਰੇਮੀ ਜਨੋ, ਕੁਝ ਵੀ ਸਦਾ ਰਹਿਣ ਵਾਲਾ ਨਹੀਂ ਹੈ ਸੰਸਾਰ ਅੰਦਰ।
ਜੋ ਕੁਝ ਵੀ ਦ੍ਰਿਸ਼ਟਾਮਾਨ ਹੈ, ਦ੍ਰਿਸ਼ਟਮਾਨ ਸਭ ਹੋਏ ਮਿਥੇਨਾ, ਸਭ ਕੁਝ ਮਿਥਿਆ ਹੀ ਹੈ ਨਾ, ਜੋ ਵੀ ਨਜ਼ਰ ਆਉਂਦਾ ਹੈ। ਦੇਖਤ ਨੈਣ ਚੱਲਿਓ ਜਗ ਜਾਈ। ਕਹਿੰਦੇ ਹਨ ਕਿ ਜਿਨ੍ਹਾਂ ਨੇ ਅਦ੍ਰਿਸ਼ਟ ਸਰੂਪ ਪਰਮਾਤਮਾ ਨੂੰ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਪਾ ਕੇ ਦੇਖ ਲਿਆ, ਉਹ ਜਗ ਜਾਈ ਚਲੇ ਗਏ ਹਨ। ਜਗਤ ਤੋਂ ਭਾਵ ਉਹ ਪਰਾਮ ਹੋ ਕੇ ਪਰਮਾਤਮਾ ਦੇ ਘਰ ਵਿੱਚ ਚਲੇ ਗਏ ਹਨ। ਦੇਖਤ ਨੈਣ, ਜਿਨ੍ਹਾਂ ਨੇ ਵਿਚਾਰ ਗਿਆਨ ਰੂਪੀ ਨੇਤਰਾਂ ਦੇ ਵਿੱਚ ਭਰਮ ਰੂਪੀ ਪਏ ਹੋਏ ਫੋਲਿਆਂ ਨੂੰ ਬਾਹਰ ਕੱਢ ਦਿੱਤਾ ਹੈ, ਵਿਚਾਰ ਰੂਪੀ ਨਿਗਾਹ ਪਾ ਕੇ ਅਥਵਾ ਗਿਆਨ ਰੂਪੀ ਸੁਰਮਾ ਪਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਹਜੂਰ ਕਹਿੰਦੇ ਹਨ ਕਿ ਪਰਮਾਤਮਾ ਦੇ ਸਰੂਪ ਨੂੰ ਦੇਖ ਲਿਆ। ਦੇਖਤ ਨੈਣ ਚੱਲਿਓ ਜਗ ਜਾਈ, ਉਹ ਸੰਸਾਰ ਤੋਂ ਪਰਾਮ ਹੋ ਕਰਕੇ ਚਲੇ ਗਏ ਹਨ। ਦੁਬਾਰਾ ਉਹਨਾਂ ਨੂੰ ਸੰਸਾਰ ਵਿੱਚ ਜਨਮ ਹੀ ਨਹੀਂ ਧਾਰਨ ਕਰਨਾ ਪਿਆ। ਰਹਾਉ ਵਿਸਰਾਮ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ। 1 ਲੱਖ ਪੂਤ 1.25 ਲੱਖ ਨਾਤੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤ ਰਸਨਾ ਦੁਆਰਾ ਅੱਜ ਦੇ ਜਿਹੜੇ ਹੰਕਾਰੀ ਜੀਵ ਹੈ ਨਾ, ਜਿਨ੍ਹਾਂ ਦੇ ਹਿਰਦੇ ਅੰਦਰ ਹੰਕਾਰ ਰੂਪੀ ਰਾਵਣ ਪੈਦਾ ਹੋਇਆ ਹੈ, ਕਹਿੰਦੇ ਉਹਨਾਂ ਦੀ ਅੱਗੇ ਔਲਾਦ ਵੀ ਉਸੇ ਤਰ੍ਹਾਂ ਦੀ ਹੈ। ਉਹ ਪੁੱਤਰ ਵੀ ਕਹਿੰਦਾ ਕਿ ਮੈਂ ਤਾਂ ਪਿਤਾ ਦਾ ਪੁੱਤਰ ਖਵਾਉਣਾ ਜੇ 1 ਲੱਖ ਰੁਪਈਆ ਮੈਨੂੰ ਦੇਵੇਗਾ। 1.25 ਲੱਖ ਨਾਤੀ, ਤੇ ਕਹਿੰਦੇ ਕਿ ਜਿਹੜਾ ਪੋਤਰਾ ਹੈ ਉਹ ਉਦੋਂ ਵੀ ਕਈ ਗੁਣਾ ਵੱਧ ਹੈ ਕਿ ਜੇ ਮੇਰਾ ਦਾਦਾ ਮੈਨੂੰ 1.25 ਲੱਖ ਰੁਪਈਆ ਦਊ ਤੇ ਤਾਂ ਮੈਂ ਇਹਦਾ ਪੋਤਰਾ ਖਵਾਉਣਾ। ਕਹਿੰਦੇ ਇਦਾਂ ਦੀ ਹੰਕਾਰ ਰੂਪੀ ਰਾਵਣ ਪੈਦਾ ਹੋਣੇ ਕਰਕੇ ਜੀਵਾਂ ਦੀ ਹਾਲਤ ਹੈ। ਇਹ ਰਾਵਣ ਘਰ ਦੀਆ ਨਾ ਬਾਤੀ। ਪਰ ਐਸੇ ਹੰਕਾਰੀ ਜੀਵਾਂ ਦੇ ਹਿਰਦੇ ਅੰਦਰ ਨਾ ਤਾਂ ਸਾਧ ਸੰਗਤ ਜੀ ਗਿਆਨ ਰੂਪੀ ਦੀਵਾ ਬਲਦਾ ਹੈ, ਨਾ ਪ੍ਰੇਮ ਰੂਪੀ ਵੱਟੀ ਉੱਥੇ ਪੈਦਾ ਹੁੰਦੀ ਹੈ। ਜਿੱਥੇ ਹੰਕਾਰ ਪੈਦਾ ਹੁੰਦਾ ਹੈ, ਹੰਕਾਰ ਰੂਪੀ ਰਾਵਣ ਪੈਦਾ ਹੋਣੇ ਕਰਕੇ ਨਾ ਪ੍ਰੇਮ ਦੀ ਵੱਟੀ ਪੈਦਾ ਹੁੰਦੀ ਹੈ ਤੇ ਨਾ ਗਿਆਨ ਰੂਪੀ ਦੀਵਾ ਹੀ ਬਲਦਾ ਹੈ, ਜਿਸ ਕਰਕੇ ਅਗਿਆਨ ਦਾ ਹਨੇਰਾ ਦੂਰ ਹੋ ਸਕੇ। ਚੰਦ ਸੂਰਜ ਜਾ ਕੇ ਤਪਤ ਰਸੋਈ। ਸਾਧ ਸੰਗਤ ਜੀ ਫਿਰ ਬੇਨਤੀ ਕੀਤੀ ਪ੍ਰੇਮੀ ਜਨਾਂ ਨੇ, ਕਹਿਣ ਲੱਗੇ ਮਹਾਰਾਜ ਬੰਦਗੀ ਕਰਨ ਵਾਲਿਆਂ ਦੇ ਪ੍ਰਤੀ ਵੀ ਕਿਰਪਾ ਕਰਕੇ ਸਾਨੂੰ ਦੱਸੋ, ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਚੰਦ ਸੂਰਜ ਜਾ ਕੇ ਤਪਤ ਰਸੋਈ। ਕਹਿੰਦੇ ਹਨ ਕਿ ਚੰਦਰਮਾ ਦੀ ਤਰ੍ਹਾਂ ਵੈਰਾਗ ਸਦਾ ਬੰਦਗੀ ਕਰਨ ਵਾਲਿਆਂ ਦੇ ਹਿਰਦੇ ਅੰਦਰ ਰਹਿੰਦਾ ਹੈ। ਕਦੇ ਕਦੇ ਨੇਤਰਾਂ ਦੇ ਵਿੱਚ ਵੀ ਵੈਰਾਗ ਦੀ ਝਲਕ ਪੈਦਾ ਹੋ ਜਾਂਦੀ ਹੈ। ਸੰਸਾਰ ਦੇ ਲੋਕ ਭਾਵੇਂ ਆਖ ਦਿੰਦੇ ਹਨ ਕਿ ਨਹੀਂ ਇਹ ਪਖੰਡ ਕਰਦਾ, ਪਰ ਵੈਰਾਗ ਦੀ ਝਲਕ ਕਈ ਵਾਰ ਨੇਤਰਾਂ ਵਿੱਚ ਐਸੀ ਸਾਧ ਸੰਗਤ ਜੀ ਪ੍ਰਗਟ ਹੁੰਦੀ ਹੈ, ਉਹਨੂੰ ਕੋਈ ਨਿਰਬੁੱਧ ਜੀਵ ਨਹੀਂ ਜਾਣ ਸਕਦਾ। ਸੰਸਾਰੀ ਜੀਵ ਉਹਦੇ ਬਾਬਤ ਨਹੀਂ ਕੋਈ ਜਾਣ ਸਕਦਾ, ਬੇਸਮਝ ਹੁੰਦਾ ਹੈ। ਮਹਾਰਾਜ ਸਤਿਗੁਰੂ ਜੀ ਕਹਿੰਦੇ ਚੰਦ ਸੂਰਜ ਚੰਦਰਮਾ ਦੀ ਤਰ੍ਹਾਂ ਵੈਰਾਗ ਉਹਨਾਂ ਦੇ ਹਿਰਦੇ ਅੰਦਰ ਸਦਾ ਹੀ ਪ੍ਰਗਟ ਰਹਿੰਦਾ ਹੈ। ਸੰਸਾਰ ਦੀ ਸੁੱਖਾਂ ਤੋਂ ਉਹ ਪਰਮ ਹੋ ਕਰਕੇ ਰਹਿੰਦੇ ਹਨ। ਫਿਰ ਸੂਰਜ ਦੀ ਤਰ੍ਹਾਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਰਹਿੰਦਾ ਹੈ। ਹਰ ਵੇਲੇ ਗਿਆਨ ਦੀਆਂ ਕਿਰਨਾਂ ਦਾ ਪ੍ਰਤੀਬਿੰਬ ਪੈਂਦਾ ਹੀ ਰਹਿੰਦਾ ਹੈ। ਵੈ ਸੰਤਰ ਜਾ ਕੇ ਕੱਪੜੇ ਧੋਈ। ਚੰਦ ਸੂਰਜ ਜਾ ਕੇ ਤਪਤ ਰਸੋਈ। ਕਹਿੰਦੇ ਉਹਨਾਂ ਦੇ ਹਿਰਦੇ ਅੰਦਰ ਵੈਰਾਗ ਦਾ ਜੋ ਚੰਦਰਮਾ ਚੜ੍ਹਿਆ ਰਹਿੰਦਾ ਤੇ ਸੂਰਜ ਜਿਹੜਾ ਗਿਆਨ ਦਾ ਚੜ੍ਹਿਆ ਰਹਿੰਦਾ, ਤਪਤ ਰਸੋਈ। ਪਰ ਜਿਹੜੇ ਸੰਸਾਰ ਦੇ ਜੀਵ ਹੈ ਨਾ, ਉਹਨਾਂ ਦੇ ਹਿਰਦੇ ਤਪਦੇ ਰਹਿੰਦੇ ਹਨ ਰਸੋਈ ਦੀ ਤਰ੍ਹਾਂ, ਭਾਵ ਭੱਠ ਦੀ ਤਰ੍ਹਾਂ। ਦੇਖ ਦੇਖ ਕਰਕੇ ਈਰਖਾਲੂਆਂ ਦਾ ਸੁਭਾਅ ਹੁੰਦਾ ਹੈ, ਨਿੰਦਕ ਬੰਦਿਆਂ ਦਾ, ਉਹ ਹਰ ਸਮੇਂ ਈਰਖਾ ਕਰਕੇ ਤਪਦੇ ਰਹਿੰਦੇ, ਉਹਨਾਂ ਦਾ ਹਿਰਦਾ ਸੜਦਾ ਰਹਿੰਦਾ ਹੈ। ਹਰ ਸਮੇਂ ਈਰਖਾ ਵਸ ਹੋ ਕਰਕੇ ਰਹਿੰਦੇ ਹਨ। ਵੈਰਾਗ ਤੇ ਹਿਰਦੇ ਦਾ ਗਿਆਨ ਦੇਖ ਕਰਕੇ ਸੰਸਾਰ ਦੇ ਜੀਵ ਤਿਨਾਂ ਦਾ ਸਤਿਕਾਰ ਕਰਦੇ, ਮਾਣ ਕਰਦੇ ਹੈ। ਪਰ ਈਰਖਾਲੂਆਂ ਦਾ ਹਿਰਦਾ ਰਸੋਈ ਦੀ ਤਰ੍ਹਾਂ ਮਹਾਰਾਜ ਕਹਿੰਦੇ ਤਪਦਾ ਹੈ। ਬੈ ਸੰਤਰ ਜਾ ਕੇ ਕੱਪੜੇ ਧੋਈ। ਤੇ ਬੈ ਸੰਤਰ ਤਪਦੇ ਹੋ ਹਿਰਦੇ ਵਾਲੇ ਨਿੰਦਕ ਤੇ ਈਰਖਾਲੂ ਜੀਵਾ ਜਾ ਕੇ ਕੱਪੜੇ ਧੋਈ। ਕਹਿੰਦੇ ਉਹਨਾਂ ਦੇ ਹਿਰਦੀ ਰੂਪ ਕੱਪੜੇ ਨੂੰ ਧੋਂਦੇ ਰਹਿੰਦੇ, ਕਦੇ ਕਿਸੇ ਕੋਲ ਜਾ ਕੇ ਨਿੰਦਿਆ ਕਰਦੇ, ਕਦੇ ਕਿਸੇ ਕੋਲ ਜਾ ਕੇ ਨਿੰਦਿਆ ਕਰਦੇ ਹਨ। ਇੱਦਾਂ ਦੀ ਨਿੰਦਕ ਅਤੇ ਈਰਖਾਲੂਆਂ ਦੀ ਸਾਧ ਸੰਗਤ ਜੀ ਸੋਚ ਹੁੰਦੀ ਹੈ। ਆਪ ਤਾਂ ਕਦੇ ਭਜਨ ਬੰਦਗੀ ਕਰਨਾ ਨਾ, ਤੇ ਜਿਹੜਾ ਕੋਈ ਕਰਦਾ ਉਹਨਾਂ ਵੱਲ ਦੇਖ ਕਰਕੇ ਇੱਕ ਦੀਆਂ ਕਈ ਗੱਲਾਂ ਬਣਾ ਕਰਕੇ ਯਤਨ ਕਰਨਾ, ਤੇ ਜਿਹੜਾ ਕੋਈ ਉਹਨਾਂ ਦੀ ਸੰਗਤ ਵਿੱਚ ਜੁੜਿਆ ਹੋਇਆ ਉਹਨਾਂ ਨੂੰ ਤੋੜਨ ਦਾ ਯਤਨ ਕਰਨਾ। ਇੱਦਾਂ ਦੀ ਈਰਖਾਲੂਆਂ ਦੀ ਹਾਲਤ ਹੁੰਦੀ ਹੈ। ਬੈ ਸੰਤਰ ਜਾ ਕੇ ਕੱਪੜੇ ਧੋਏ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਨਾਂ ਦੇ ਹਿਰਦੇ ਰੂਪ ਕੱਪੜੇ ਨੂੰ ਧੋ ਰਹੇ ਹੁੰਦੇ ਜਿਹੜੇ ਨਿੰਦਕ ਬੰਦੇ ਹੁੰਦੇ ਹੈ। ਤਾਂ ਹੀ ਭਗਤਾਂ ਨੇ ਨਿੰਦਿਆ ਦੇ ਨਾਲ ਪਿਆਰ ਕੀਤਾ।
ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕਉ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਕਹਿੰਦੇ ਮਾਤਾ ਪਿਤਾ ਦੀ ਤਰ੍ਹਾਂ ਸਾਡੀ ਪਰਵਰਿਸ਼ ਕਰਦੀ ਹੈ। ਜੀਵਨ ਦੇ ਅੰਦਰ ਜੇਕਰ ਕੋਈ ਥੋੜ੍ਹੀ ਬਹੁਤੀ ਭੁੱਲ ਹੋ ਵੀ ਜਾਂਦੀ ਹੈ ਨਾ, ਹਰ ਇੱਕ ਇਨਸਾਨ ਭੁੱਲਣਹਾਰਾ ਹੈ। ਜੇ ਭੁੱਲ ਹੋ ਵੀ ਜਾਂਦੀ, ਕਹਿੰਦੇ ਭੁੱਲ ਰੂਪੀ ਜਿਹੜੀ ਮੈਲ ਹੈ ਨਾ, ਹਿਰਦੇ ਰੂਪ ਕੱਪੜੇ ਤੋਂ ਧੋਂਦੇ ਹੈ। ਇਹ ਜਿਹੜੇ ਸੰਸਾਰ ਦੇ ਤਪਦੇ ਹੋਏ ਹਿਰਦਿਆਂ ਵਾਲੇ ਨਿੰਦਕ ਤੇ ਈਰ ਖਾਲੂ ਹਨ। ਗੁਰਮਤਿ ਰਾਮੈ ਨਾਮ ਵਸਾਈ, ਗੁਰਮਤਿ ਦੁਆਰਾ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਅੰਦਰ ਵਸਾ ਲਿਆ ਹੈ, ਆਸਥਿਰ ਰਹਿ ਨਾ ਕਤਹੂ ਜਾਈ। ਉਹਨਾਂ ਦਾ ਮਨ ਨਹੀਂ ਕਦੇ ਵੀ ਭਟਕਦਾ। ਨਿੰਦਕਾਂ ਤੇ ਈਰ ਖਾਲੂਆਂ ਦੀ ਤਰ੍ਹਾਂ ਉਹਨਾਂ ਦਾ ਮਨ ਅਡੋਲ ਇੱਕ ਥਾਂ ਤੇ ਟਿਕਿਆ ਰਹਿੰਦਾ ਹੈ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ। ਉਹਨਾਂ ਗੁਰਮੁਖਾਂ ਬੰਦਗੀ ਕਰਨ ਵਾਲੇ ਬ੍ਰਹਮ ਬੇਤਿਆਂ ਦਾ ਮਨ ਸਦਾ ਹੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਜੁੜਿਆ ਹੈ। ਕਹਿਤ ਕਬੀਰ ਸੁਨ ਹੋਰੇ ਲੋਈ, ਲੋਈ ਨਾਮ ਲੋਕਾਂ ਦਾ ਹੈ, ਲੋਕਾਈ ਦਾ ਹੈ, ਸੰਸਾਰ ਦੇ ਜੀਵਾਂ ਦਾ ਹੈ। ਇਹ ਸੰਸਾਰ ਦੇ ਲੋਗੋ ਸੁਣਨਾ ਕਰੋ। ਲੋਈ ਨਾਮ ਵਿਵੇਕ ਬੁੱਧੀ ਦਾ ਵੀ ਹੈ। ਪ੍ਰਕਾਸ਼ ਕਰਨ ਵਾਲੀ ਬੁੱਧ ਨਾਮ ਲੋ ਦਾ ਹੈ। ਕਹਿਣ ਲੱਗੇ ਹੇ ਲੋ ਬੁੱਧ, ਹੇ ਪ੍ਰਕਾਸ਼ ਰੂਪ ਬੁੱਧ ਸੁਣਨਾ ਕਰ, ਅਥਵਾ ਹੇ ਸੰਸਾਰ ਦੇ ਲੋਗੋ ਇਹ ਬਚਨ ਨੂੰ ਸੁਣਨਾ ਕਰੋ। ਰਾਮ ਨਾਮ ਬਿਨ ਮੁਕਤ ਨਾ ਹੋਈ, ਜਿੰਨੇ ਮਰਜ਼ੀ ਕੋ ਸਾਧਨ ਕਰ ਕਰਕੇ ਦੇਖ ਲਵੇ, ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨਾ ਕੋਈ ਮੁਕਤ ਹੋ ਸਕਿਆ ਤੇ ਨਾ ਹੀ ਹੋ ਸਕੇਗਾ। ਜਿੰਨੇ ਮਰਜ਼ੀ ਕੋਈ ਯਤਨ ਕਰ ਕਰਕੇ ਦੇਖ ਲਵੇ, ਨਾਨਾ ਪ੍ਰਕਾਰ ਦੇ ਸਾਧਨ ਵੀ ਜ਼ਿੰਦਗੀ ਵਿੱਚ ਕਰ ਲਵੇ, ਪਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਨਹੀਂ ਕਦੇ ਵੀ ਮੁਕਤ ਹੋ ਸਕੇਗਾ। ਆਸਾ ਪਹਿਲਾ ਪੂਤ ਪੈਸ਼ੇਰੀ ਮਾਈ, ਪਛੇਰੀ ਨਹੀਂ ਪਿਛੈਰੀ ਪਾਠ ਹੈ, ਫਿਰ ਪੜੋ। ਪਹਿਲਾ ਪੂਤ ਪੈਸ਼ੇਰੀ ਮਾਈ, ਪਹਿਲਾ ਪੂਤ ਪਿਛੈਰੀ ਮਾਈ। ਪਿਛੈਰੀ ਨਾਮ ਪਿਛੇ ਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਪਾਵਨ ਸ਼ਬਦ ਅੰਦਰ ਸਤ ਤੇ ਅਸਤ ਸੰਸਾਰ ਨੂੰ ਕਥਨ ਕਰਦੇ ਹਨ। ਕੁਝ ਪ੍ਰੇਮੀ ਚੱਲ ਕੇ ਆਏ ਨੇ ਤੇ ਆ ਕੇ ਭਗਤ ਕਬੀਰ ਸਾਹਿਬ ਜੀ ਨੂੰ ਕਹਿੰਦੇ, ਮਹਾਰਾਜ ਸੰਸਾਰ ਸਤ ਹੈ ਕਿ ਅਸਤ ਹੈ? ਕਹਿੰਦੇ ਜੀ ਅਸਤ ਹੈ। ਕਹਿੰਦੇ ਜੇ ਸੰਸਾਰ ਝੂਠ ਹੈ ਤੇ ਫਿਰ ਇਹ ਕਿਉਂ ਇੰਦਾ ਪ੍ਰਤੀਤ ਹੁੰਦਾ ਕਿ ਸੰਸਾਰ ਦੇ ਅੰਦਰ ਜਿਹੜੇ ਜੀਵ ਹੈ ਨਜ਼ਰ ਕੇ ਆਉਂਦੇ ਪਏ ਜੇ ਅਸਤ ਕਹਿੰਦੇ ਹੋ ਤਾਂ? ਜੇ ਸੰਸਾਰ ਸਦਾ ਰਹਿਣ ਵਾਲਾ ਨਹੀਂ ਹੈ ਤੇ ਸੰਸਾਰ ਦਿਸਦਾ ਕਿਉਂ ਹੈ? ਤੇ ਜੇ ਸੰਸਾਰ ਦਿਸਦਾ ਹੈ ਤੇ ਫਿਰ ਅਸਤ ਕਿਉਂ ਨਹੀਂ ਹੈ? ਭਾਵ ਇਹ ਅਭਾਵ ਕਿਉਂ ਨਹੀਂ ਹੋ ਜਾਂਦਾ ਜੇ ਝੂਠਾ ਸੰਸਾਰ ਸਦਾ ਰਹਿਣ ਵਾਲਾ ਨਹੀਂ ਹੈ ਤਾਂ? ਇਉਂ ਫਿਰ ਉਦਾਹਰਨ ਦੇ ਕਰਕੇ ਹੁਣ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਸ਼ਬਦ ਦੇ ਅੰਦਰ, ਤੇ ਬੜੇ ਸੋਹਣੇ ਢੰਗ ਦੇ ਨਾਲ ਭਗਤ ਕਬੀਰ ਸਾਹਿਬ ਜੀ ਨੇ ਸਮਝਾਇਆ ਹੈ ਕਿ ਸੰਸਾਰ ਜਿਹੜਾ ਹੈ ਨਾ ਇਹ ਅਜਾਤ ਬਣ ਦੀ ਤਰ੍ਹਾਂ ਹੈ। ਇੱਕ ਸਾਧ ਸੰਗਤ ਜੀ ਜਾਤ ਹੁੰਦਾ ਤੇ ਇੱਕ ਅਜਾਤ ਹੁੰਦਾ। ਜਾਤ ਕਹਿੰਦੇ ਨੇ ਜਨਮੇ ਨੂੰ, ਅਜਾਤ ਕਹਿੰਦੇ ਜਿਹੜਾ ਨਾ ਜਨਮਿਆ ਹੋਵੇ। ਕਹਿਣ ਲੱਗੇ ਪ੍ਰੇਮੀਓ ਅਸਲ ਦੇ ਵਿੱਚ ਸੰਸਾਰ ਜਨਮਿਆ ਹੀ ਨਹੀਂ, ਇਹਦਾ ਜਨਮ ਹੀ ਨਹੀਂ ਹੋਣਾ ਕੀਤਾ। ਕਹਿੰਦੇ ਮਹਾਰਾਜ ਉਹ ਕਿੱਦਾਂ? ਕੁਝ ਉਦਾਹਰਨਾਂ ਦੇ ਕਰਕੇ ਕਹਿੰਦੇ ਕਿ ਸੰਸਾਰ ਸਦਾ ਰਹਿਣ ਵਾਲਾ ਨਹੀਂ ਹੈ। ਹਜੂਰ ਫਰਮਾਉਂਦੇ ਹਨ, ਪਹਿਲਾ ਪੂਤ ਪੈਛੇਰੀ ਮਾਈ, ਪੈਛੇਰੀ ਨਹੀਂ ਪਿਛੈਰੀ ਮਾਈ। ਕਹਿੰਦੇ ਹਨ ਕਿ ਪਹਿਲਾਂ ਜਿਵੇਂ ਸੰਸਾਰ ਦੇ ਅੰਦਰ ਕੋਈ ਕਹੇ ਕਿ ਪੁੱਤਰ ਪਹਿਲਾਂ ਜਨਮਿਆ ਤੇ ਪਿਛੈਰੀ ਮਾਈ ਬਾਅਦ ਵਿੱਚ ਮਾਂ ਦਾ ਜਨਮ ਹੋਇਆ, ਇਹ ਕੋਈ ਗੱਲ ਥੋੜਾ ਬਣਦੀ ਹੈ। ਇਹ ਅਣਹੋਈ ਗੱਲ ਹੈ, ਇਹ ਸੱਚ ਥੋੜਾ ਕੋਈ ਮੰਨੇਗਾ। ਪਹਿਲਾ ਪੂਤ ਪਿਛੈਰੀ ਮਾਈ, ਕਿ ਪਹਿਲਾਂ ਪੁੱਤਰ ਦਾ ਜਨਮ ਹੋਇਆ ਤੇ ਮਾਂ ਬਾਅਦ ਵਿੱਚ ਜਨਮੀ ਹੈ। ਇੱਦਾਂ ਨਹੀਂ ਹੁੰਦਾ। ਮਾਂ ਦਾ ਜਨਮ ਹੋਵੇ, ਮਾਂ ਦੀ ਕੁੱਖ ਤੋਂ ਪੁੱਤਰ ਦਾ ਜਨਮ ਹੁੰਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਇਹ ਸੱਚ ਨਹੀਂ ਹੈ ਨਾ ਤੇ ਸੰਸਾਰ ਵੀ ਸੱਚ ਨਹੀਂ ਹੈ। ਹੋਰ ਵੀ ਅੱਗੇ ਬਖਸ਼ਿਸ਼ ਕਰਦੇ ਹਨ, ਗੁਰ ਲਾਗੋ ਚੇਲੇ ਕੀ ਪਾਈ। ਫਿਰ ਕਹਿੰਦੇ ਕਿ ਜਿਵੇਂ ਸੰਸਾਰ ਦੀ ਰੀਤੀ ਹੈ, ਚੇਲਾ ਗੁਰੂ ਚਰਨਾਂ ਤੇ ਆ ਕੇ ਲੱਗਦਾ ਹੈ, ਜੁੜਦਾ ਹੈ। ਪਰ ਕਹਿੰਦੇ ਕਿ ਇੱਕ ਗੁਰੂ ਚੇਲੇ ਦੇ ਚਰਨੀ ਜਾ ਕੇ ਲੱਗੇ, ਇਹ ਵੀ ਕੋਈ ਗੱਲ ਨਹੀਂ ਬਣਨ ਵਾਲੀ। ਇਹ ਸੰਸਾਰ ਦੀ ਰੀਤੀ ਦੇ ਨਾਲ ਉਲਟਾ ਹੋ ਜਾਵੇਗਾ। ਏਕ ਅਚੰਪਾਓ ਸੁਨਹੁ ਤੁਮ ਭਾਈ। ਫਿਰ ਕਹਿੰਦੇ ਭਾਈ ਜਨੋ ਇੱਕ ਹੋਰ ਬੜੀ ਅਚੰਭੇ ਦੀ ਗੱਲ ਤੁਸੀਂ ਸੁਣਨਾ ਕਰੋ। ਬੜੀ ਹੈਰਾਨੀਜਨਕ ਗੱਲ ਸੁਣਾਉਂਦੇ ਹਾਂ ਤੁਹਾਨੂੰ। ਦੇਖਤ ਸਿੰਘ ਚਰਾਵਤ ਗਾਈ। ਕਹਿਣ ਲੱਗੇ ਕਿ ਇੱਕ ਸਿੰਘ ਸ਼ੇਰ ਨੂੰ ਦੇਖਿਆ ਤੇ ਉਹ ਗਾਈਆਂ ਨੂੰ ਚਾਰਦਾ ਪਿਆ ਸੀ।
ਇਹ ਵੀ ਬੜੀ ਹੈਰਾਨੀ ਜੀ ਵਾਲੀ ਗੱਲ ਹੈ ਨਾ, ਕਿਉਂਕਿ ਗਾਈਆਂ ਦਾ ਜਿਹੜਾ ਵੱਡਾ ਝੁੰਡ ਦੇਖ ਕਰਕੇ ਤੇ ਸ਼ੇਰ ਜਿਹੜਾ ਉਹਨਾਂ ਦਾ ਸ਼ਿਕਾਰ ਕਰਦਾ ਹੈ। ਇਸ ਪ੍ਰਕਾਰ ਕਹਿੰਦੇ ਹਨ, ਇਹ ਬੜਾ ਹੈਰਾਨੀਜਨਕ ਤੁਹਾਨੂੰ ਗੱਲ ਸੁਣਾ ਰਹੇ ਹਾਂ ਪ੍ਰੇਮੀਓ, ਸੁਣਨਾ ਕਰੋ। ਦੇਖਤ ਸਿੰਘ ਚਰਾਵਤ ਗਾਈ, ਗਊਆਂ ਨੂੰ ਚਾਰਦਾ ਪਿਆ ਸ਼ੇਰ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਜਲ ਕੀ ਮਛਲੀ ਤਰਵਰ ਵਿਆਈ। ਵਿਆਈ ਨਾਮ ਪ੍ਰਸੂਤ ਭਾਵ ਹੋਣ ਨੂੰ ਹੈ, ਜਨਮ ਦੇਣ ਨੂੰ ਹੈ। ਕਹਿਣ ਲੱਗੇ ਕਿ ਜਿਹੜੀ ਪਾਣੀ ਵਿੱਚ ਰਹਿਣ ਵਾਲੀ ਮੱਛੀ ਹੈ, ਤਰਵਰ ਵਿਆਈ, ਤਰਵਰ ਰੁੱਖ ਤੇ ਚੜ੍ਹ ਕੇ ਉਹਨੇ ਪ੍ਰਸੂਤ ਭਾਵ ਨੂੰ ਹੋ ਜਾਣਾ ਕੀਤਾ, ਬੱਚੇ ਨੂੰ ਜਨਮ ਦਿੱਤਾ। ਇਹ ਵੀ ਬੜੀ ਅਣਹੋਈ ਜਿਹੀ ਗੱਲ ਹੈ ਨਾ। ਉਹ ਤਾਂ ਮੱਛੀ ਤਾਂ ਤੜਪ ਤੜਪ ਕੇ ਮਰ ਜਾਂਦੀ ਹੈ, ਪਾਣੀ ਤੋਂ ਬਾਹਰ ਕੱਢ ਦਈਏ। ਕਹਿੰਦੇ ਜਲ ਕੀ ਮਛਲੀ ਤਰਵਰ ਵਿਆਈ। ਉਹ ਕਹਿਣ ਲੱਗੇ ਬੜੀ ਹੈਰਾਨੀਜਨਕ ਗੱਲ ਹੈ ਕਿ ਮੱਛੀ ਜਿਹੜੀ ਹੈ ਉਹ ਪਾਣੀ ਤੋਂ ਉੱਡ ਕਰਕੇ ਤੇ ਉਸ ਨੇ ਰੁੱਖ ਤੇ ਜਾ ਕੇ ਵਿਆਈ, ਪ੍ਰਸੂਤ ਭਾਵ ਨੂੰ ਹੋਣਾ ਕੀਤਾ। ਦੇਖਤ ਕੁਤਰਾ ਲੈ ਗਈ ਬਿਲਾਈ। ਕਹਿੰਦੇ ਦੇਖਦਿਆਂ ਦੇਖਦਿਆਂ ਬਿੱਲੀ ਨੇ ਕੁੱਤੇ ਨੂੰ ਝਪਟ ਮਾਰੀ ਤੇ ਖਾ ਕੇ ਮੂੰਹ ਦੇ ਵਿੱਚ ਪਾ ਕੇ ਲੈ ਗਈ। ਇਹ ਵੀ ਬੜੀ ਹੈਰਾਨਗੀ ਵਾਲੀ ਗੱਲ ਹੈ, ਬੜੀ ਅਚੰਭੇ ਦੀ ਗੱਲ ਹੈ। ਅਸਲ ਦੇ ਵਿੱਚ ਬਿੱਲੀ ਕੁੱਤਿਆਂ ਤੋਂ ਡਰਦੀ ਹੈ ਕਿ ਕੁੱਤਾ ਝਪਟ ਮਾਰ ਕੇ ਮੈਨੂੰ ਖਾ ਨਾ ਜਾਵੇ, ਮੇਰਾ ਸ਼ਿਕਾਰ ਨਾ ਕਰ ਦੇਵੇ। ਤੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਦੇਖਤ ਕੁਤਰਾ ਲੈ ਗਈ ਬਿਲਾਈ। ਕਹਿੰਦੇ ਬਿੱਲੀ ਜਿਹੜੀ ਹੈ ਨਾ, ਦੇਖਦਿਆਂ ਦੇਖਦਿਆਂ ਕੁੱਤੇ ਨੂੰ ਝਪਟ ਮਾਰ ਕੇ ਲੈ ਗਈ। ਤਲੈ ਰੇ ਬੈਸਾ ਉਪਰ ਸੂਲਾ। ਫਿਰ ਕਹਿੰਦੇ ਹਨ ਕਿ ਤਲੈ ਰੇ ਬੈਸਾ ਉਪਰ ਸੂਲਾ। ਸੂਲਾ ਨਾਮ ਸਾਧ ਸੰਗਤ ਜੀ ਮੁੱਢ ਦਾ ਹੈ। ਫਾਰਸੀ ਵਿੱਚ ਸੂਲਾ ਨਾਮ ਮੁੱਢ ਨੂੰ ਕਿਹਾ ਜਾਂਦਾ ਹੈ, ਜਿਵੇਂ ਪੰਜਾਬੀ ਵਿੱਚ ਮੂਲ ਨਾਮ ਮੁੱਢ ਦਾ ਹੈ ਨਾ, ਮੂਲ ਚਾਹੇ ਮੂਲਾ ਕਹਿ ਲਈਏ, ਇਹ ਮੁੱਢ ਨੂੰ ਕਿਹਾ ਜਾਂਦਾ ਹੈ। ਤੇ ਫਾਰਸੀ ਭਾਸ਼ਾ ਵਿੱਚ ਸੂਲਾ ਨਾਮ ਮੁੱਢ ਦਾ ਹੈ, ਮੂਲ ਦਾ ਹੈ। ਕਹਿੰਦੇ ਕਿ ਦੇਖੋ ਇਸ ਸੰਸਾਰ ਦੇ ਅੰਦਰ ਇਵੇਂ ਹੋ ਸਕਦਾ ਹੈ, ਤਲੈ ਰੇ ਬੈਸਾ ਉਪਰ ਸੂਲਾ। ਮੁੱਢ ਕਹਿੰਦੇ ਆਕਾਸ਼ ਦੇ ਵੱਲ ਚੱਕਿਆ ਹੋਵੇ, ਤੇ ਜਿਹੜੇ ਤਲੈ ਭਾਵ ਟਾਹਣੀਆਂ ਨੇ, ਪੱਤੇ ਹਨ, ਉਹ ਧਰਤੀ ਦੇ ਹੇਠਾਂ ਲੱਗੇ ਹਨ। ਤਿਸ ਕੈ ਪੇੜ ਲੱਗੇ ਫਲ ਫੂਲਾ। ਤੇ ਉਸ ਪੇੜ ਰੁੱਖ ਦੇ ਨਾਲ ਫਲ ਤੇ ਫੁੱਲ ਲੱਗੇ ਹੋਣ। ਇਹ ਵੀ ਬੜੀ ਹੈਰਾਨੀਜਨਕ ਵਾਲੀ, ਬੜੀ ਹੈਰਾਨਗੀ ਵਾਲੀ ਗੱਲ ਹੈ। ਇਹ ਹੋ ਨਹੀਂ ਸਕਦਾ। ਇਸੇ ਤਰ੍ਹਾਂ ਸੰਸਾਰ ਵੀ ਸਤ ਨਹੀਂ ਹੈ, ਅਸਤ ਜਾਣਨਾ ਕਰੋ। ਘੋਰੈ ਚਰ ਭੈਸ ਚਰਾਵਨ ਜਾਈ। ਹੋਰ ਉਦਾਹਰਨਾਂ ਦਿੰਦੇ ਹਨ। ਕਹਿੰਦੇ ਜੇ ਅਜੇ ਵੀ ਤੁਹਾਨੂੰ ਯਕੀਨ ਨਹੀਂ ਨਾ ਆਇਆ, ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਘੋਰੈ ਚਰ। ਕਹਿੰਦੇ ਕੋਈ ਘੋੜੇ ਤੇ ਅਸਵਾਰ ਹੋ ਕਰਕੇ ਨਾ, ਜਿਵੇਂ ਭੈਂਸ ਚਰਾਵਨ ਜਾਈ, ਭੈਂਸ ਭਾਵ ਜਿਹੜਾ ਝੋਟਾ ਨੂੰ ਚਰਾਉਣ ਦੇ ਵਾਸਤੇ ਕੋਈ ਜਾ ਰਿਹਾ ਹੋਵੇ, ਔਰ ਇਸ ਪ੍ਰਕਾਰ ਘੋੜੇ ਤੇ ਅਸਵਾਰ ਹੋ ਕਰਕੇ ਭੈਂਸਾਂ ਨੂੰ ਜਿਹੜਾ ਬਾਹਰ ਚਰਨ ਦੇ ਵਾਸਤੇ ਲੈ ਕਰਕੇ ਜਾਣਾ ਕਰੇ। ਬਾਹਰ ਬੈਲ ਗੋਨ ਕਰ ਆਈ। ਕਹਿੰਦੇ ਹਨ ਕਿ ਜਿਹੜਾ ਬਾਹਰ ਬੈਲ, ਬੈਲ ਕਹਿੰਦੇ ਨੇ ਬਲਦਾਂ ਨੂੰ, ਉਹ ਬਾਹਰ ਹੀ ਰਹਿ ਗਏ ਹੋਣ। ਤੇ ਗੋਨ ਜਿਹੜਾ ਸਾਧ ਸੰਗਤ ਜੀ ਖਜ਼ਾਨਾ ਹੈ, ਉਹ ਥੈਲੀ ਘਰ ਦੇ ਵਿੱਚ ਆ ਗਈ ਹੋਵੇ। ਕਹਿਤ ਕਬੀਰ ਜੋ ਇਸ ਪਦ ਬੂਝੈ। ਦੂਰੋਂ ਭਾਵੇਂ ਸੰਦੂਕ ਲੱਦ ਕਰਕੇ ਖਜ਼ਾਨਿਆਂ ਦੇ ਲੈ ਰਿਹਾ ਹੋਵੇ ਤੇ ਘਰ ਦੇ ਵਿੱਚ ਲੈ ਕੇ ਆ ਰਿਹਾ ਹੋਵੇ, ਬਲਦ ਬਾਹਰ ਰਹਿ ਜਾਣ ਤੇ ਖਜ਼ਾਨਾ ਘਰ ਥੋੜਾ ਆ ਸਕਦਾ ਹੈ। ਬਲਦ ਆਉਣਗੇ ਤੇ ਤਾਂ ਹੀ ਉਹਨਾਂ ਨੂੰ ਭਾਰ ਚੱਕ ਕੇ ਲੈ ਕਰਕੇ ਆਉਣਗੇ। ਇਹ ਵੀ ਕਹਿੰਦੇ ਬੜੀ ਅਣਹੋਈ ਜਿਹੀ ਗੱਲ ਹੈ। ਔਰ ਹਜੂਰ ਕਹਿੰਦੇ ਹਨ ਕਿ ਕਹਿਤ ਕਬੀਰ ਜੋ ਇਸ ਪਦ ਬੂਝੈ। ਇੱਥੇ ਹੁਣ ਤੱਤ ਕੱਢੇ ਸਾਰੇ ਸ਼ਬਦ ਦਾ, ਨਿਚੋੜ ਕੱਢ ਕੇ ਦੱਸ ਰਹੇ ਹਨ ਸਾਰੇ ਸ਼ਬਦ ਦਾ ਜਿਹੜਾ ਸਾਧ ਸੰਗਤ ਜੀ ਭਾਵ ਅਰਥ ਹੈ। ਕਹਿੰਦੇ ਹਨ ਕਿ ਜਿਹੜਾ ਇਸ ਤਾਤ ਪਰਜ ਨੂੰ ਬੁੱਝ ਲੈਂਦਾ ਹੈ, ਸਮਝ ਲੈਂਦਾ ਹੈ, ਜਿਹਨੂੰ ਸਮਝ ਆ ਜਾਂਦੀ ਹੈ ਕਿ ਸਾਰਾ ਕੁਝ ਅਣਹੋਇਆ ਹੈ, ਇਹ ਸੱਚ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਇਸ ਤਾਤ ਪਰਜ ਨੂੰ ਬੁੱਝ ਲਵੇਗਾ, ਰਾਮ ਰਮਤ ਤਿਸ ਸਭ ਕਿਸ ਸੂਝੈ। ਉਹ ਰਮੇ ਹੋ ਰਮੰਤੀ ਪਰਮਾਤਮਾ ਦੇ ਚਰਨਾਂ ਵਿੱਚ ਰਮਿਆ ਰਹੇਗਾ, ਉਹਨੂੰ ਸਾਰਾ ਕੁਝ ਹੀ, ਸਾਰਾ ਗਿਆਨ ਪ੍ਰਾਪਤ ਹੋ ਜਾਵੇਗਾ। ਤਿਸ ਸਭ ਕਿਛ ਸੂਝੈ, ਕੋਈ ਵੀ ਗਿਆਤ ਪਿੱਛੇ ਨਹੀਂ ਰਹਿ ਜਾਵੇਗੀ, ਉਹ ਸਾਰਾ ਗਿਆਨ ਉਹਦੇ ਹਿਰਦੇ ਅੰਦਰ ਆ ਜਾਵੇਗਾ। ਹਰ ਇੱਕ ਪੱਖ ਤੋਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ। ਜਿਹੜਾ ਇਸ ਤਾਤ ਪਰਜ ਨੂੰ ਬੁੱਝ ਲਵੇਗਾ ਕਿ ਸੰਸਾਰ ਸਦਾ ਰਹਿਣ ਵਾਲਾ ਨਹੀਂ ਹੈ। ਜੋ ਕੁਝ ਪਹਿਲਾਂ ਹੀ ਕਥਨ ਕੀਤਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਇਸ ਤੱਤ ਨੂੰ ਸਮਝ ਲਵੇਗਾ ਨਾ, ਉਹ ਫਿਰ ਉਹਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇਗਾ, ਉਹਨੂੰ ਸੋਝੀ ਆ ਜਾਵੇਗੀ।
ਉਹ ਨਹੀਂ ਫਿਰ ਕਹੇਗਾ ਕਿ ਸੰਸਾਰ ਸੱਤ ਹੈ, ਉਹ ਸੰਸਾਰ ਨੂੰ ਅਸੱਤ ਹੀ ਮੰਨੇਗਾ। ਪਰਮਾਤਮਾ ਦੀ ਜੋਤ ਨੂੰ ਸੱਤ ਮੰਨੇਗਾ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਦਾ ਰਹਿਣ ਵਾਲਾ ਹੈ, ਇਹ ਸੰਸਾਰ ਮਿਥਿਆ ਹੈ। ਇਹ ਮਿਥਿਆ ਜਾਣਨਾ ਕਰੇਗਾ ਸੰਸਾਰ ਨੂੰ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਕਿ ਨਾ ਹੋਇਆ ਵਰਗਾ ਹੀ ਹੈ ਸਾਰਾ ਸੰਸਾਰ। ਮੇਰਾ ਸਰੀਰ ਵੀ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਪਰ ਜਿਹੜਾ ਇਸ ਤਾਤ ਪਰਤ ਨੂੰ ਬੁੱਝਦਾ ਹੈ, ਔਰ ਇਸ ਪ੍ਰਕਾਰ ਸਤ ਸੰਗਤ ਜੀ ਫਿਰ ਬੇਨਤੀ ਕੀਤੀ ਹੈ ਭਗਤ ਕਬੀਰ ਸਾਹਿਬ ਜੀ ਦੇ ਚਰਨਾਂ ਵਿੱਚ। ਕਹਿਣ ਲੱਗੇ ਮਹਾਰਾਜ, ਇਹ ਜਿਹੜਾ ਜੀਵ ਹੈ ਇਹ ਅਸਤ ਸੰਸਾਰ ਦੇ ਨਾਲ ਕਿਉਂ ਜੁੜਿਆ ਹੋਇਆ ਹੈ? ਇਹਦਾ ਕਾਰਨ ਕੀ ਹੈ? ਮਹਾਰਾਜ ਕਿਰਪਾ ਕਰਕੇ ਸਾਨੂੰ ਸਮਝਾਵੋ। ਇਹ ਸੰਸਾਰ ਦੇ ਨਾਲ ਜੁੜਨ ਦਾ ਕਾਰਨ ਕੀ ਹੈ? ਕਿਉਂ ਨਹੀਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਦਾ? ਇਹ ਜੀਵ ਸੰਸਾਰ ਦੇ ਸਰੀਰਾਂ ਵਿੱਚ ਹੀ ਹਰ ਸਮੇਂ ਮੋਹ ਦੇ ਵਿੱਚ ਜੁੜਿਆ ਰਹਿੰਦਾ ਹੈ, ਮੋਹ ਦੇ ਵਿੱਚ ਬੱਝਾ ਰਹਿੰਦਾ ਹੈ, ਤੇ ਕਦੇ ਪਦਾਰਥਾਂ ਦੀ ਮਮਤਾ ਦੇ ਵਿੱਚ ਮੇਰ ਤੇਰ ਕਰਦਾ ਰਹਿੰਦਾ। ਇਹਦਾ ਕਾਰਨ ਕੀ ਹੈ? ਭਗਤ ਕਬੀਰ ਸਾਹਿਬ ਜੀ ਨੇ ਫਿਰ ਅੰਤਰੀ ਭਾਵ ਵਿੱਚ ਇਸੇ ਹੀ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਫਿਰ ਪ੍ਰਾਰੰਭ ਤੋਂ ਪੜੋ ਜੀ। ਪਹਿਲਾ ਪੂਤ ਪਛੈਰੀ ਮਾਇਆ, ਫਿਰ ਪੜੋ। ਪਹਿਲਾ ਪੂਤ ਪਛੈਰੀ ਮਾਈ, ਪਹਿਲਾ ਪੂਤ ਪਛੈਰੀ ਮਾਈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਪ੍ਰੇਮੀ ਜਨੋ, ਪਹਿਲਾ ਪੂਤ ਤੇ ਪਵਿੱਤਰ ਸੀਗਾ ਜਦੋਂ ਮਾਤਾ ਦੇ ਗਰਭ ਦੇ ਵਿੱਚ ਸੀ। ਤਾਂ ਹੀ ਬੱਚੇ ਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ। ਮਾਤਾ ਦੇ ਗਰਭ ਦੇ ਵਿੱਚ ਕਹਿੰਦੇ 100 ਜਨਮਾਂ ਦਾ ਗਿਆਨ ਹੁੰਦਾ, ਪਿਛਲੇ 100 ਜਨਮਾਂ ਦਾ। ਬੱਚੇ ਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ। ਪਰ ਪਛੈਰੀ ਮਾਈ ਜਦੋਂ ਜਨਮ ਹੁੰਦਾ ਹੈ, ਉਸ ਸਮੇਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਸ ਸੰਸਾਰ ਦੇ ਅੰਦਰ ਮਾਇਆ ਆਪਣਾ ਪ੍ਰਭਾਵ ਪਾ ਕੇ ਜੀਵ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਪਹਿਲਾਂ ਜਿਹੜੀ ਲਿਵ ਪਰਮਾਤਮਾ ਦੇ ਚਰਨਾਂ ਵਿੱਚ ਲੱਗੀ ਹੁੰਦੀ ਹੈ, ਟੁੱਟ ਕੇ ਫਿਰ ਮਾਇਆ ਦੇ ਨਾਲ ਜੁੜ ਜਾਂਦੀ ਹੈ। ਇਸ ਲਈ ਕਹਿੰਦੇ ਪਹਿਲਾ ਪੂਤ, ਪੂਤ ਨਾਮ ਪਵਿੱਤਰਤਾ ਦਾ ਹੈ। ਕਹਿੰਦੇ ਪਹਿਲਾਂ ਬੜਾ ਪਵਿੱਤਰ ਸੀ, ਸ਼ੁੱਧ ਹਿਰਦੇ ਵਾਲਾ ਸੀ ਜੀਵ ਜਦੋਂ ਮਾਤਾ ਦੇ ਗਰਭ ਦੇ ਵਿੱਚ ਸੀ। ਭਾਵੇਂ ਪੁੱਠਾ ਹੀ ਲਟਕਿਆ ਸੀ, ਮੁਖ ਤਲੈ ਪੈਰ ਉੱਪਰੇ, ਵਸੰਦੋ ਕੋਹਥੜੈ ਥਾਏ। ਭਾਵੇਂ ਕੁਝ ਹੀ ਥਾਂ ਤੇ ਇਹਦਾ ਨਿਵਾਸ ਸੀ, ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਹੋਇਆ, ਪਰ ਫਿਰ ਵੀ ਰੱਬ ਨੂੰ ਚੇਤੇ ਕਰਦਾ ਸੀ। ਫਿਰ ਵੀ ਪਰਮਾਤਮਾ ਦਾ ਸਿਮਰਨ ਨਹੀਂ ਸੀਗਾ ਛੱਡਦਾ। ਹਰ ਸਮੇਂ ਪਰਮਾਤਮਾ ਦਾ ਸਿਮਰਨ ਕਰਦਾ ਸੀ। ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਹੋਇਆ, ਹਰ ਵੇਲੇ ਅਰਦਾਸਾਂ ਕਰਦਾ ਸੀ, ਮਹਾਰਾਜ ਮੈਨੂੰ ਸੰਸਾਰ ਦੇ ਅੰਦਰ ਜਨਮ ਦੇ। ਹਰ ਇੱਕ ਸਵਾਸ ਦੇ ਨਾਲ ਮੈਂ ਤੁਹਾਡਾ ਚਿੰਤਨ ਕਰਾਂਗਾ, ਸਿਮਰਨ ਕਰਦਾ ਰਹਾਂਗਾ। ਪਰ ਹੋਇਆ ਕਿ ਕਹਿੰਦੇ ਪਛੈਰੀ ਮਾਈ, ਜਿਹੜੀ ਮਾਈ ਮਾਇਆ ਦੇ ਪਿੱਛੇ ਲੱਗ ਗਈ। ਪਛੈਰੀ ਮਾਈ ਜਾਂ ਫਿਰ ਮਾਇਆ ਦੇ ਪਿੱਛੇ ਲੱਗ ਗਿਆ। ਪਰਮਾਤਮਾ ਦੇ ਚਰਨਾਂ ਦੇ ਨਾਲੋਂ ਲੇਵ ਟੁੱਟਣੇ ਕਰਕੇ ਪਰਮੇਸ਼ਰ ਦੇ ਚਰਨਾਂ ਦੇ ਨਾਲੋਂ ਟੁੱਟ ਗਿਆ, ਔਰ ਸੰਸਾਰ ਦੇ ਅੰਦਰ ਮਾਇਆ ਦੇ ਵਿੱਚ ਪਰਿਵਰਤਿਤ ਹੋ ਜਾਣਾ ਕੀਤਾ। ਤਾਂ ਫਿਰ ਪਹਿਲਾਂ ਭਾਵੇਂ ਪਵਿੱਤਰ ਸੀ ਹਿਰਦੇ ਕਰਕੇ, ਬਾਅਦ ਵਿੱਚ ਅਪਵਿੱਤਰ ਹੋ ਗਿਆ। ਪਹਿਲਾਂ ਸ਼ੁੱਧ ਸੀ ਹਿਰਦੇ ਕਰਕੇ, ਪਰ ਮਾਇਆ ਦੇ ਵਿੱਚ ਪਰਿਵਰਤਿਤ ਹੋਣੇ ਕਰਕੇ ਹਿਰਦੇ ਕਰਕੇ ਅਸ਼ੁੱਧ ਹੋ ਗਿਆ, ਮਲੀਨ ਹੋ ਗਿਆ। ਗੁਰ ਲਾਗੋ ਚੇਲੇ ਕੀ ਪਾਈ। ਫਿਰ ਮਹਾਰਾਜ ਕਹਿੰਦੇ, ਬੇਨਤੀ ਕਰਦੇ ਨੇ, ਭਗਤ ਜੀ ਹੋਰ ਵੀ ਕੀ ਕਾਰਨ ਹੈ ਇਹ ਜੀਵ ਸੰਸਾਰ ਦੇ ਵਿੱਚ ਜੁੜਨੇ ਦਾ? ਕਿਉਂ ਸੰਸਾਰ ਦੇ ਨਾਲ ਜੁੜਿਆ ਹੋਇਆ? ਰੱਬ ਨੂੰ ਕਿਉਂ ਨਹੀਂ ਚੇਤੇ ਕਰਦਾ? ਕਹਿੰਦੇ ਇਹ ਮਨ ਪਿੱਛੇ ਲੱਗਾ ਹੋਇਆ। ਮਨ ਨੂੰ ਆਪਣਾ ਇਸ ਜੀਵ ਨੇ ਗੁਰੂ ਬਣਾਇਆ ਹੋਇਆ। ਗੁਰ ਨਾਮ ਪੂਜਨੀਕ ਦਾ ਹੈ। ਕਹਿੰਦੇ ਜਿਹੜਾ ਜੀਵ ਹੈ ਨਾ ਬੜਾ ਪੂਜਨੀਕ ਹੈ, ਪੂਜਣ ਦੇ ਯੋਗ ਹੈ, ਪਰ ਤਾਂ ਹੈ ਜੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ, ਜੇ ਮਨਮਤਾਂ ਨੂੰ ਛੱਡ ਕੇ ਗੁਰਮਤ ਨੂੰ ਧਾਰਨ ਕਰਦਾ ਹੈ। ਪਰ ਕਹਿੰਦੇ ਇਹਦੇ ਤੋਂ ਉਲਟਾ ਹੁੰਦਾ ਪਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਗੁਰ ਲਾਗੋ ਚੇਲੇ ਕੀ ਪਾਈ। ਇਹ ਜਿਹੜਾ ਬਪੜਾ ਜੀਵ ਹੈ ਨਾ, ਇਹ ਮਨ ਰੂਪੀ ਚੇਲੇ ਦੇ ਪਿੱਛੇ ਲੱਗਾ ਹੋਇਆ। ਇਹ ਉਲਟਾ ਹੋ ਗਿਆ ਸੰਸਾਰ ਦੇ ਅੰਦਰ। ਜਦੋਂ ਤਾਂ ਹੀ ਸਾਧ ਸੰਗਤ ਜੀ ਜੀਵ ਮਨ ਮੱਤਾਂ ਕਰਦਾ ਹੈ, ਗੁਰਮਤ ਨੂੰ ਵਿਸਾਰ ਦਿੰਦਾ ਹੈ, ਤਾਂ ਹੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਨਹੀਂ ਪ੍ਰਾਪਤ ਕਰ ਸਕਦਾ। ਮਹਾਰਾਜ ਜੀ ਤੋਂ ਬੇਮੁਖ ਹੋ ਕੇ ਦਰ ਦਰ ਤੇ ਠੋਕਰਾਂ ਖਾਂਦਾ ਰਹਿੰਦਾ। ਕਦੇ ਕਿਸੇ ਦਰ ਤੇ ਜਾ ਕੇ ਨੱਕ ਰਗੜਦਾ ਹੈ, ਕਦੇ ਕਿਸੇ ਦਰ ਤੇ ਜਾ ਕੇ ਗੋਡੇ ਰਗੜਦਾ ਰਹਿੰਦਾ ਹੈ। ਇੱਦਾਂ ਜ਼ਿੰਦਗੀ ਲੰਘ ਜਾਂਦੀ ਹੈ, ਕੁਝ ਵੀ ਜ਼ਿੰਦਗੀ ਵਿੱਚ ਖੱਟ ਨਹੀਂ ਸਕਦਾ। ਇਸ ਕਰਕੇ ਕਹਿੰਦੇ ਹਨ, ਗੁਰ ਲਾਗੋ ਚੇਲੇ ਕੀ ਪਾਈ। ਇਹ ਪੂਜਨਿਕ ਜੀਵ ਮਨ ਰੂਪੀ ਚੇਲੇ ਦੇ ਪਿੱਛੇ ਲੱਗਾ ਹੋਇਆ ਹੈ। ਏਕ ਅਚੰਭਾਓ ਸੁਨਹੁ ਤੁਮ ਪਾਈ। ਹੇ ਭਾਈ ਭਰਾਤਾ ਜਨੋ,
ਇੱਕ ਹੈਰਾਨੀਜਨਕ ਬੜੀ ਅਚੰਭੇ ਦੀ ਗੱਲ ਸੁਣਨਾ ਕਰੋ। ਦੇਖਤ ਸਿੰਘ ਚਰਾਵਤ ਗਾਈ। ਕਹਿੰਦੇ ਜਿਹੜਾ ਸਿੰਘ ਨਾਮ ਸਾਧ ਸੰਗਤ ਜੀ ਸ਼ੇਰ ਦਾ, ਸ਼ੇਰ ਦੀ ਤਰ੍ਹਾਂ ਜਿਹੜਾ ਦੇਹ ਅਧਿਆਸ ਹੈ, ਭਾਵ ਕਿ ਹੰਕਾਰ ਕਰਨਾ ਹੈ, ਆਪਣੇ ਸਰੀਰ ਦਾ ਮਾਣ ਕਰਨਾ ਹੈ। ਕਹਿੰਦੇ ਹਨ ਕਿ ਬੜੀ ਹੈਰਾਨੀਜਨਕ ਤੁਹਾਨੂੰ ਗੱਲ ਸੁਣਾਉਂਦੇ ਆ। ਦੇਖਤ ਸਿੰਘ ਚਰਾਵਤ ਗਾਈ, ਇਹ ਜਿਹੜੇ ਇੰਦਰੀ ਰੂਪ ਗਊਆਂ ਹੈ ਨਾ, ਦੇ ਅਧਿਆਸ ਭਾਵ ਕਿ ਹੰਕਾਰ ਰੂਪੀ ਸ਼ੇਰ, ਇਹਨਾਂ ਨੂੰ ਬਾਰ-ਬਾਰ ਸੰਸਾਰ ਦੇ ਵਿਸ਼ੇ ਪਦਾਰਥਾਂ ਰੂਪੀ ਇਹ ਘਾਹ ਚਰਾਉਂਦਾ ਪਿਆ, ਹਰਾ ਹਰਾ ਘਾਹ, ਵਿਸ਼ਿਆਂ ਦਾ, ਵਿਕਾਰਾਂ ਦਾ, ਇੰਦਰੀ ਰੂਪ ਗਊਆਂ ਨੂੰ ਚਾਰਦਾ ਪਿਆ ਹੈ। ਰਹਾਉ ਵਿਸਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਜਲ ਕੀ ਮਛਲੀ ਤਰਵਰ ਵਿਆਈ। ਫਿਰ ਕਹਿੰਦੇ ਹਨ ਕਿ ਬ੍ਰਹਮ ਗਿਆਨ ਰੂਪੀ ਜਿਹੜਾ ਸੰਸਾਰ ਦੇ ਅੰਦਰ ਬ੍ਰਹਮ ਹੈ ਨਾ, ਜਦ ਰੂਪ ਹੋ ਕੇ ਵਰਤ ਰਿਹਾ ਹੈ। ਸਾਰਾ ਸਮੁੰਦਰ ਸੰਸਾਰ ਰੂਪੀ ਸਾਗਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ। ਹਰ ਘਟ ਦੇ ਅੰਦਰ ਉਹ ਪਰਮਾਤਮਾ ਬ੍ਰਹਮ ਰੂਪ ਹੋ ਕਰਕੇ, ਜਦ ਰੂਪ ਹੋ ਕਰਕੇ ਵੀ ਵਰਤ ਰਿਹਾ ਹੈ। ਸਾਰੇ ਤੱਤਾਂ ਰੂਪ ਹੋ ਕਰਕੇ ਜਿੱਥੇ ਵਰਤ ਰਿਹਾ, ਉੱਥੇ ਪਾਣੀ ਰੂਪ ਵੀ ਬ੍ਰਹਮ ਪਰਮੇਸ਼ਰ ਵਰਤ ਰਿਹਾ ਹੈ। ਕਹਿਣ ਲੱਗੇ ਜਲ ਕੀ ਮਛਲੀ ਤਰਵਰ ਵਿਆਈ। ਇਹ ਸੰਸਾਰ ਰੂਪੀ ਰੁੱਖ ਦੇ ਵਿੱਚ ਕਹਿੰਦੇ ਹਨ ਕਿ ਜਿਹੜੀ ਬੁੱਧ ਰੂਪ ਆ, ਇਹ ਮੱਛੀ ਹੈ ਨਾ, ਪਰਮਾਤਮਾ ਨੇ ਜੀਵ ਰੂਪ ਇਹ ਮੱਛੀ ਨੂੰ ਪੈਦਾ ਕੀਤਾ ਹੋਇਆ ਹੈ। ਜਾਂ ਬੁੱਧ ਰੂਪ ਮੱਛੀ ਹੈ, ਸੰਸਾਰ ਰੂਪੀ ਸਮੁੰਦਰ ਦੇ ਵਿੱਚ ਰਹਿਣ ਵਾਲੀ। ਇਹ ਜਾਣਨਾ ਕਰੋ ਕਿ ਤਰਵਰ ਵਿਆਈ, ਸੰਸਾਰ ਰੂਪੀ ਰੁੱਖ ਦੇ ਵਿੱਚ ਇਸ ਨੇ ਜਨਮ ਦਿੱਤਾ ਕਿਹਨਾਂ ਨੂੰ? ਪਦਾਰਥਾਂ ਨੂੰ, ਮੰਦੀਆਂ ਵਾਸ਼ਨਾ ਨੂੰ। ਪਦਾਰਥਾਂ ਦੀ ਹਰ ਸਮੇਂ ਬੁੱਧ ਪਕੜ ਕਰਦੇ ਰਹਿੰਦੇ ਆ ਨਾ, ਹਰ ਸਮੇਂ ਪੁੱਤਰਾਂ ਦੀ ਤਰ੍ਹਾਂ ਪਿਆਰ ਕਰਦੀ ਹੈ। ਜਿਹੜੀ ਮਲੀਨ ਬੁੱਧ ਹੁੰਦੀ ਹੈ ਨਾ, ਉਹ ਹਰ ਸਮੇਂ ਸੰਸਾਰ ਦੀ ਸੁੱਖਾਂ ਨੂੰ, ਮਾਇਕੀ ਪਦਾਰਥਾਂ ਨੂੰ ਹਰ ਸਮੇਂ ਪਕੜ ਵਿੱਚ ਲਿਆ ਕਰਕੇ ਰੱਖਦੀ ਹੈ। ਉਹ ਕਦੇ ਵੀ ਉਹਨਾਂ ਨੂੰ ਵਿਸਾਰਦੀ ਨਹੀਂ ਹੈ। ਇਸ ਕਰਕੇ ਕਹਿੰਦੇ ਹਨ ਸੰਸਾਰ ਰੂਪੀ ਰੁੱਖ ਤੇ ਬੁੱਧ ਰੂਪੀ ਮਛਲੀ, ਇਸ ਨੇ ਕਹਿੰਦੇ ਪਦਾਰਥਾਂ ਰੂਪੀ ਪੁੱਤਰਾਂ ਨੂੰ ਜਨਮ ਦਿੱਤਾ ਹੈ। ਦੇਖਤ ਕੁਤਰਾ ਲੈ ਗਈ ਬਿਲਾਈ। ਔਰ ਇਸ ਪ੍ਰਕਾਰ ਕਹਿੰਦੇ ਹਨ ਕਿ ਜਿਹੜੀ ਬਿਲਾਈ ਨਾਮ ਸਾਧ ਸੰਗਤ ਜੀ ਬਿੱਲੀ ਦਾ ਹੈ। ਫਿਰ ਕਹਿੰਦੇ ਹਨ ਕਿ ਦੇਖਦਿਆਂ ਹੀ ਦੇਖਦਿਆਂ ਇਹ ਜਾਣਨਾ ਕਰੋ ਕਿ ਜਿਹੜੀ ਮੌਤ ਰੂਪੀ ਬੁੱਲੀ ਹੈ ਨਾ, ਜੀਵ ਰੂਪੀ ਕੁਤਰੇ ਨੂੰ ਦੇਖਦਿਆਂ ਲੈ ਕਰਕੇ ਚਲੀ ਗਈ ਹੈ, ਕੋਈ ਪਤਾ ਨਹੀਂ ਲੱਗਾ। ਸਤਿਗੁਰੂ ਜੀ ਦਾ ਬਚਨ ਹੈ, ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਹੀ ਉਚਾਰਨ ਕੀਤਾ ਹੋਇਆ। ਕਹਿੰਦੇ ਹਨ ਮਾਨਸ ਬਪਰਾ ਮੂਸਾ ਕੀਨੋ, ਮੀਚ ਬਿਲਈਆ ਖਈ ਹੈ ਰੇ। ਕਹਿੰਦੇ ਜੀਵ ਵਿਚਾਰਾ ਬਪੜਾ ਜਿਹੜਾ ਚੂਹੇ ਦੀ ਤਰ੍ਹਾਂ ਬਣਾਇਆ ਹੋਇਆ ਪਰਮਾਤਮਾ ਨੇ, ਤੇ ਮੌਤ ਰੂਪੀ ਬਿੱਲੀ ਹਰ ਸਮੇਂ ਐ ਤਾੜ ਵਿੱਚ ਰਹਿੰਦੀ ਹੈ ਕਿ ਸਮਾਂ ਆਵੇ ਤੇ ਮੈਂ ਝਪਟ ਮਾਰ ਕੇ ਇਹਨੂੰ ਖਾ ਜਾਵਾਂ। ਇਸ ਪ੍ਰਕਾਰ ਕਹਿੰਦੇ ਹਨ ਦੇਖਤ ਕੁਤਰਾ ਲੈ ਗਇਓ ਬਿਲਾਈ। ਬਿੱਲੀ ਕਹਿੰਦੇ ਦੇਖਦਿਆਂ ਜੀਵ ਰੂਪੀ ਕੁਤਰੇ ਨੂੰ ਲੈ ਗਈ ਹੈ, ਖਾ ਗਈ ਹੈ। ਤਲੈ ਰੇ ਵੈਸਾ ਉਪਰ ਸੂਲਾ। ਔਰ ਇਸ ਪ੍ਰਕਾਰ ਕਹਿੰਦੇ ਹਨ ਕਿ ਜੀਵ ਦੀ ਇਦਾਂ ਦੀ ਹਾਲਤ ਹੈ, ਇਹ ਸੰਸਾਰ ਦੇ ਅੰਦਰ ਪੁੱਠਾ ਲਟਕਿਆ ਹੋਇਆ, ਭਾਵ ਰੁੱਖ ਦੀ ਤਰ੍ਹਾਂ। ਜਿਵੇਂ ਪਹਿਲਾਂ ਅਣਹੋਈ ਗੱਲ ਕੀਤੀ ਹੈ ਨਾ, ਇਸੇ ਪ੍ਰਕਾਰ ਕਹਿੰਦੇ ਹਨ ਕਿ ਤਲੈ ਰੇ ਉੱਪਰ ਸੂਲ ਨਾਮ ਸਾਧ ਸੰਗਤ ਜੀ ਮੁੱਢ ਦਾ ਹੈ। ਕਹਿੰਦੇ ਸੀਸ ਰੂਪੀ ਜਿਹੜਾ ਸਿਰ ਰੂਪੀ ਮੁੱਢ ਹੈ ਨਾ, ਆਕਾਸ਼ ਦੇ ਵੱਲ ਚੱਕਿਆ ਹੋਇਆ, ਤੇ ਤਲੈ ਜਿਹੜੇ ਪੈਰ ਹਨ ਔਰ ਬਾਹਾਂ ਹੱਥਾਂ ਨੇ ਹੇਠਾਂ ਨੂੰ ਹਰ ਸਮੇਂ ਲਮਕੇ ਰਹਿੰਦੇ ਨੇ ਟਾਹਣੀਆਂ ਦੀ ਤਰ੍ਹਾਂ। ਤਿਸ ਕੈ ਪੇੜ ਲੱਗੇ ਫਲ ਫੂਲਾ। ਔਰ ਸਰੀਰ ਰੂਪੀ ਰੁੱਖ ਨੂੰ ਫਲ ਤੇ ਫੁੱਲ ਕਿੱਦਾਂ ਦੇ ਲੱਗੇ ਹੋਏ ਹੈ। ਜਿਹੜੇ ਸਾਧ ਸੰਗਤ ਜੀ ਫੁੱਲ ਹਨ, ਪਾਪ ਕਰਮਾਂ ਦੇ ਫੁੱਲ ਲੱਗੇ ਹੋਏ ਹਨ। ਔਰ ਇਸ ਪ੍ਰਕਾਰ ਅਥਵਾ ਪੁੰਨ ਕਰਮਾਂ ਦੇ ਫੁੱਲ ਲੱਗੇ ਅਤੇ ਪਾਪ ਕਰਮਾਂ ਦਾ ਫਲ ਲੱਗਾ ਹੋਇਆ, ਜਿਸ ਕਰਕੇ ਦੁੱਖ ਤੇ ਸੁੱਖ ਰੂਪ ਦੇ ਵਿੱਚ ਇਹ ਜੀਵ ਨੂੰ ਪ੍ਰਾਪਤ ਹੋ ਰਿਹਾ ਹੈ। ਇਹ ਸਰੀਰ ਰੂਪੀ ਰੁਖੜੇ ਨੂੰ ਪਾਪ ਤੇ ਪੁੰਨ ਕਰਮਾਂ ਦਾ ਫਲ ਇਹ ਫੁੱਲ ਤੇ ਫਲ ਰੂਪ ਹੋ ਕਰਕੇ ਪ੍ਰਾਪਤ ਹੋਏ ਹਨ। ਘੋਰਾ ਚਰ ਭੈਸ ਚਰਾਵਨ ਜਾਈ। ਫਿਰ ਕਹਿੰਦੇ ਹਨ ਕਿ ਜਿਹੜੇ ਇਹ ਪ੍ਰਾਣਾ ਰੂਪੀ ਘੋੜਾ ਹੈ ਨਾ, ਇਹਦੇ ਉੱਪਰ ਚੜ੍ਹ ਕਰਕੇ ਭੈ ਦੇ ਸਹਿਤ ਹੋ ਕਰਕੇ ਚਰਾਵਤ ਗਾਈ। ਕਹਿੰਦੇ ਹਨ ਕਿ ਜਿਹੜਾ ਬਪੜਾ ਜੀਵ ਹੈ ਨਾ, ਹਰ ਸਮੇਂ ਇੰਦਰੀਆਂ ਨੂੰ ਵਿਕਾਰਾਂ ਰੂਪੀ ਘਾਹ ਹੀ ਚਰਾਉਣ ਦੇ ਵਾਸਤੇ ਤੁਰਿਆ ਰਹਿੰਦਾ ਹੈ। ਔਰ ਇਸੇ ਪ੍ਰਕਾਰ ਘੋਰਾ ਚਰ ਫਿਰ ਜਦੋਂ ਬੇਨਤੀ ਕਰਦੇ ਨੇ ਮਹਾਰਾਜ ਜੀਵ ਦਾ ਭਲਾ ਕਿੱਦਾਂ ਭਲਾ ਹੋ ਸਕਦਾ ਹੈ, ਇਹ ਜੀਵ ਦਾ ਭਲਾ ਕਿਵੇਂ ਹੋਵੇ, ਮੁਕਤ ਕਿਵੇਂ ਹੋ ਸਕਦਾ ਹੈ। ਕਹਿੰਦੇ ਹਨ ਘੋਰਾ ਚਰ ਭੈਸ ਚਰਾਵਨ ਜਾਈ। ਭੈਸ ਨਾਮ ਭੈ ਦੇ ਸਹਿਤ ਹੋ ਕਰਕੇ, ਡਰ ਦੇ ਸਹਿਤ ਹੋ ਕੇ, ਕਹਿੰਦੇ ਜਦੋਂ ਸਤ ਸੰਗਤ ਦੇ ਵਿੱਚ ਆ ਕੇ ਜੀਵ ਜੁੜਦਾ ਹੈ ਨਾ,
ਇਹ ਪ੍ਰਾਣਾਂ ਰੂਪੀ ਘੋੜੇ ਤੇ ਚੜ੍ਹ ਕੇ, ਕਿਉਂਕਿ ਪ੍ਰਾਣ ਹਨ ਤੇ ਤਾਂ ਹੀ ਸਰੀਰ ਚੱਲਦਾ ਹੈ। ਇਹ ਪ੍ਰਾਣ ਹੈ ਸਰੀਰ ਦੇ ਅੰਦਰ, ਤਾਂ ਹੀ ਚੱਲਦਾ ਹੈ ਨਾ, ਦੇਹੀ ਤਾਂ ਹੀ ਚੱਲਦੀ ਹੈ। ਇਸ ਕਰਕੇ ਕਹਿੰਦੇ ਪ੍ਰਾਣਾਂ ਰੂਪੀ ਘੋੜੇ ਤੇ ਸਰੀਰ ਚੜ੍ਹ ਕਰਕੇ ਨਾ, ਇਹ ਜਦੋਂ ਘੋੜੇ ਤੇ ਚੜ੍ਹਨਾ ਕਰਦਾ ਹੈ ਤਾਂ ਫਿਰ ਇਹ ਸਤ ਸੰਗਤ ਦੇ ਵਿੱਚ ਆ ਕੇ ਸ਼ੁਭ ਗੁਣਾ ਰੂਪੀ ਹਰਾ ਹਰਾ ਘਾਹ ਇਸ ਨੂੰ ਖਵਾਉਣਾ ਕਰਦਾ ਹੈ, ਤਾਂ ਫਿਰ ਇਹ ਜੀਵ ਦੀ ਮੁਕਤੀ ਹੁੰਦੀ ਹੈ। ਬਾਹਰ ਬੈਲ ਗੋਨ ਕਰ ਆਈ। ਫਿਰ ਕਹਿੰਦੇ ਹਨ ਕਿ ਜਿਹੜਾ ਬਾਹਰ ਬੈਲ, ਜਿਹੜਾ ਸਾਧ ਸੰਗਤ ਜੀ ਆਲਸ ਰੂਪੀ ਬੈਲ ਬਾਹਰ ਰਹਿ ਜਾਣਾ ਕਰਦਾ, ਕਦੇ ਵੀ ਸਰੀਰ ਦੇ ਅੰਦਰ ਨਹੀਂ ਆਉਂਦਾ। ਜਦੋਂ ਸਤ ਸੰਗਤ ਦੀ ਪ੍ਰਾਪਤੀ ਹੁੰਦੀ, ਮਨ ਜਿਹੜਾ ਹੈ ਨਾ ਫਿਰ ਹਰਾ ਭਰਾ ਹੋ ਜਾਂਦਾ, ਉਦਮ ਸਹਿਤ ਹੋ ਜਾਂਦਾ। ਜਦੋਂ ਮਹਾਰਾਜ ਜੀ ਦਾ ਉਪਦੇਸ਼ ਸਰਵਣ ਕਰ ਲੈਂਦਾ ਹੈ, ਗੁਰੂ ਸਿੱਖਿਆ ਹਿਰਦੇ ਵਿੱਚ ਵਸ ਜਾਂਦੀ ਹੈ, ਤਾਂ ਹਜ਼ੂਰ ਨੇ ਉਚਾਰਨ ਕੀਤਾ ਹੈ, ਬਾਹਰ ਬੈਲ ਗੋਨ ਘਰ ਆਈ। ਜਿਹੜੇ ਸਾਧ ਸੰਗਤ ਜੀ ਵਿਵੇਕ ਬੁੱਧੀ ਰੂਪੀ ਗੋਨ ਖਜ਼ਾਨਾ ਹੈ, ਹਿਰਦੇ ਰੂਪ ਘਰ ਦੇ ਵਿੱਚ ਆ ਜਾਂਦੀ ਹੈ। ਚੰਗੀ ਜਿਹੜੀ ਸੁਰਤ ਹੈ ਨਾ, ਬਾਹਰ ਗਈ ਹੋਈ ਸੀ, ਮਨ ਦੇ ਆਲਸ ਹੋਣੇ ਕਰਕੇ ਕਦੇ ਕਿਸੇ ਪਾਸੇ ਭਟਕਦੀ, ਕਦੇ ਕਿਸੇ ਪਾਸੇ ਸੀ, ਪਰ ਮਹਾਰਾਜ ਕਹਿੰਦੇ ਹਨ ਹਿਰਦੇ ਰੂਪ ਘਰ ਦੇ ਵਿੱਚ ਆ ਗਈ। ਜਦੋਂ ਬਲਦ ਰੂਪੀ ਜਿਹੜਾ ਆਲਸ ਹੈ ਬਾਹਰ ਚਲਾ ਗਿਆ ਹੈ। ਕਹਿਤ ਕਬੀਰ ਜੋ ਇਸ ਪਦ ਬੂਝੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਜਿਹੜਾ ਇਸ ਤਾਤ ਪਰਜ ਨੂੰ ਬੁੱਝ ਲੈਂਦਾ ਹੈ, ਭਾਵ ਕਿ ਸਤ ਸੰਗਤ ਦੀ ਮਹਾਨ ਵਡਿਆਈ ਜਿਹੜੀ ਸਭ ਤੋਂ ਵੱਡੀ ਤੇ ਪਰਮ ਹੈ। ਸਤ ਸੰਗਤ ਵਿੱਚ ਆਉਣੇ ਕਰਕੇ ਜੀਵ ਦਾ ਭਲਾ ਹੋ ਜਾਂਦਾ ਹੈ, ਜਾਂ ਪ੍ਰਮਾਤਮਾ ਦੀ ਸਰੂਪ ਰੂਪੀ ਤਾਤ ਪਰਜ ਨੂੰ ਬੁੱਝ ਲਵੇਗਾ। ਰਾਮ ਰਮਤ ਤਿਸ ਸਭ ਕਿਸ ਸੂਝੈ। ਹਜੂਰ ਕਹਿੰਦੇ ਹਨ ਰਮੇ ਹੋ ਰਮੰਤੀ ਪ੍ਰਮਾਤਮਾ, ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਉਹ ਰਮਿਆ ਰਵੇਗਾ। ਜਿਹੜਾ ਇਸ ਤਾਤ ਪਰਜ ਨੂੰ ਬੁੱਝ ਲਵੇਗਾ, ਤਿਥ ਸਭ ਕਿਛ ਸੂਝੈ, ਤੇ ਉਹਨੂੰ ਸਾਰਾ ਹੀ ਗਿਆਨ ਪ੍ਰਾਪਤ ਹੋ ਜਾਵੇਗਾ। ਭੂਤ ਭਵਿੱਖਤ ਵਰਤਮਾਨ ਦੇਸ਼ ਕਾਲ ਵਸਤੂ ਸਾਰੇ ਪੱਖ ਤੋਂ, ਹਰ ਇੱਕ ਪੱਖ ਤੋਂ, ਹਰ ਪ੍ਰਕਾਰ ਦਾ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਪ੍ਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਰੂਪੀ ਤੱਤ ਨੂੰ ਬੁੱਝ ਲੈਂਦਾ ਹੈ। ਔਰ ਸਾਧ ਸੰਗਤ ਜੀ, ਇਸੇ ਹੀ ਸ਼ਬਦ ਦੇ ਹੋਰ ਵੀ ਬਹੁਤ ਸਾਰੇ ਅਰਥ ਹਨ, ਪਰ ਸਮਾਂ ਸੀਮਿਤ ਹੈ, ਸਮਾਪਤੀ ਹੈ ਇੱਥੇ ਹੀ। ਜਿਵੇਂ ਜਿਵੇਂ ਪ੍ਰੇਮੀਆਂ ਨੇ ਸਵਾਲ ਕੀਤੇ ਸਨ, ਮਹਾਰਾਜ ਸਾਖੀ ਰੂਪ ਦੇ ਵਿੱਚ ਵੀ ਕਿਰਪਾ ਕਰਕੇ ਦੱਸੋ ਕਿ ਕਿਵੇਂ ਕਿਵੇਂ ਸੰਸਾਰ ਦੇ ਅੰਦਰ ਵਿਚਿੱਤਰਤਾ ਹੈ ਪਰਮਾਤਮਾ ਦੀ, ਕਿਉਂਕਿ ਪਰਮੇਸ਼ਰ ਅਣਹੋਈ ਨੂੰ ਹੋਈ ਕਰ ਦਿੰਦਾ ਹੈ, ਨਾਮੁਮਕਿਨ ਨੂੰ ਵੀ ਮੁਮਕਿਨ ਕਰ ਦਿੰਦਾ ਹੈ। ਤੇ ਪਹਿਲਾਂ ਤੁਸੀਂ ਮਹਾਰਾਜ ਸਾਨੂੰ ਕਿਹਾ ਸੀ ਕਿ ਸੰਸਾਰ ਵਿੱਚ ਇਦਾਂ ਹੋ ਨਹੀਂ ਸਕਦਾ, ਤੇ ਫਿਰ ਪਰਮਾਤਮਾ ਦੀ ਭਲਾ ਸ਼ਕਤੀ ਕੀ ਹੋਈ ਹੈ, ਪਰਮਾਤਮਾ ਦੀ ਸਰਬ ਕਲਾ ਸਰਬਗਤਾ ਭਲਾ ਕੀ ਹੋਈ ਹੈ। ਤੋ ਇੱਕ ਅਰਥ ਹੋਰ ਸਾਧ ਸੰਗਤ ਜੀ ਅਸੀਂ ਕਰ ਲੈਂਦੇ ਹਾਂ, ਫਿਰ ਸਮਾਪਤੀ ਹੈ। ਫਿਰ ਪ੍ਰਾਰੰਭ ਤੋਂ ਪੜੋ ਜੀ। ਪਹਿਲਾ ਪੂਤ ਪਛੈਰੀ ਮਾਈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਸਾਧ ਸੰਗਤ ਜੀ ਬਹੁਤ ਸਾਰੇ ਐਸੇ ਬਚਨ ਹਨ ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਕਿ ਪਰਮਾਤਮਾ ਅਣਹੋਈ ਨੂੰ ਹੋਈ ਕਰ ਦਿੰਦਾ ਹੈ। ਜੋ ਨਹੀਂ ਹੋ ਸਕਦਾ ਪਰਮੇਸ਼ਰ ਉਹਨੂੰ ਵੀ ਕਰ ਸਕਦਾ ਹੈ। ਮਨੁੱਖ ਦੀ ਬੁੱਧ ਤੋਂ ਪਰੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵਰਤਾ ਦਿੰਦਾ। ਇੱਦਾਂ ਦੀ ਸੰਸਾਰ ਦੇ ਅੰਦਰ ਹੈਰਾਨੀਜਨਕ ਲੀਲਾ ਪਰਮਾਤਮਾ ਦੀ। ਸਤਿਗੁਰੂ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ ਨਾ ਕਿ ਉਹ ਪਰਮਾਤਮਾ ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਉਹ ਪਰਮਾਤਮਾ ਚਾਹੇ ਤਾਂ ਰਾਜਿਆਂ ਨੂੰ ਭਿਖਾਰੀ ਬਣਾ ਦੇਵੇ, ਚਾਹੇ ਤਾਂ ਭਿਖਾਰੀਆਂ ਨੂੰ ਰਾਜਾ ਬਣਾ ਦੇਵੇ। ਇਸ ਪ੍ਰਕਾਰ ਉਹ ਬੜੇ ਹੈਰਾਨੀਜਨਕ ਪਰਮੇਸ਼ਰ ਦੀ ਲੀਲਾ ਹੈ। ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਉਹ ਕੁਝ ਸੰਸਾਰ ਦੇ ਅੰਦਰ ਕਰ ਸਕਦਾ ਜਿਹੜਾ ਮਨੁੱਖ ਸੋਚ ਵੀ ਨਹੀਂ ਸਕਦਾ। ਜਿਵੇਂ ਕਈ ਵਾਰ ਅਸੀਂ ਸਲਾਹ ਹੋਰ ਕਿਸੇ ਪਾਸੇ ਕੀਤੀ ਹੁੰਦੀ ਹੈ ਤੇ ਸਾਧ ਸੰਗਤ ਜੀ ਹੋਰ ਕਿਸੇ ਪਾਸੇ ਉਸੇ ਸਮੇਂ ਜਾਣਾ ਬਣ ਜਾਂਦਾ ਹੈ। ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਪਰਮਾਤਮਾ ਦੂਸਰੀ ਦਿਸ਼ਾ ਵੱਲ ਜੀਵਨ ਲੈ ਜਾਂਦਾ ਤੇ ਅਸੀਂ ਕਹਿੰਦੇ ਜੀ ਜਿੱਥੇ ਮੈਂ ਤਿਆਰ ਕੀਤੀ ਉੱਥੇ ਬਾਅਦ ਵਿੱਚ ਜਾਵਾਂਗਾ, ਤੇ ਹੁਣ ਦੂਸਰੀ ਦਿਸ਼ਾ ਵੱਲ ਜਾਣਾ ਜਿੱਥੇ ਮੈਨੂੰ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਕਾਰਜ ਪੈ ਗਿਆ, ਉਹ ਪਹਿਲਾਂ ਕੰਮ ਕਰਨਾ ਪਵੇਗਾ। ਔਰ ਇਸ ਪ੍ਰਕਾਰ ਸਾਧ ਸੰਗਤ ਜੀ ਕਿੰਨੇ ਰਿਖੀਆਂ ਦੀਆਂ ਸਾਖੀਆਂ ਵੀ ਆਉਂਦੀਆਂ ਨੇ ਜਿਨ੍ਹਾਂ ਦੇ ਬਾਬਤ ਗਰੀਬ ਨਵਾਜ ਸਤਿਗੁਰੂ ਜੀ ਨੇ ਜੋ ਬਚਨ ਉਚਾਰਨ ਕੀਤੇ ਉਹ ਬਚਨ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਿੱਧ ਹੋ ਜਾਂਦੇ ਹੈ। ਔਰ ਇਸ ਪ੍ਰਕਾਰ ਨਾਮੁਮਕਿਨ ਨੂੰ ਮੁਮਕਿਨ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਸਰੂਪ ਹੈ।
ਸੋ ਗਰੀਬ ਨਵਾਜ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਜੋ ਪਾਵਨ ਸ਼ਬਦਾਂ ਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਜੀ ਮਿਹਰ ਕਾਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਸ਼ਬਦਾਂ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਔਰ ਇਹ ਸ਼ਬਦ ਦੀ ਅਖੀਰ ਤੇ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ 22 ਚੌਪਦੇ ਤਥਾ ਪੰਜ ਪਦੇ। 4 ਪੌੜੀਆਂ ਵਾਲੇ 22 ਸ਼ਬਦ ਆਏ ਹੈ ਤੇ ਸਾਧ ਸੰਗਤ ਜੀ 5 ਸ਼ਬਦ 5 ਪਦਿਆਂ ਵਾਲੇ 5 ਪੌੜੀਆਂ ਵਾਲੇ ਉਚਾਰਨ ਕੀਤੇ ਹੋਏ ਭਗਤ ਕਬੀਰ ਸਾਹਿਬ ਦੀ ਰਚਨਾ ਤੋਂ ਆਏ ਸਨ। ਇੱਥੇ ਸਮਾਪਤੀ ਹੈ। ਔਰ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਤਿਗੁਰੂ ਜੀ ਆਪਣੀ ਸਿੱਖਿਆ ਸਾਡੇ ਹਿਰਦਿਆਂ ਵਿੱਚ ਵਸਾ ਦੇਣ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਦੇਹੁ ਸੱਜਣ ਅਸੀਸੜੀਆ ਜੇ ਹੋਵੈ ਸਾਹਿਬ ਸਿਓ ਮੇਲਾ। ਘੋਰੈ ਚਰ ਪੈਸ ਚਰਾਵਨ ਜਾਈ, ਬਾਹਰ ਬੈਲ ਗੋਨ ਕਰ ਆਈ। ਕਹਿਤ ਕਬੀਰ ਜੋ ਇਸ ਪਦ ਬੂਝੈ, ਰਾਮ ਰਮਤ ਤਿਸ ਸਭ ਕਿਸ ਸੂਝੈ। 22 ਚੌਪਦੇ ਤਥਾ ਪੰਚ ਪਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।